ਕਾਸ ਨਾਲ ਬਣਾ ਕੇ ਸਾਰਿਆਂ ਨੇ ਕੰਨ ਨੱਕ ਨਮਾਜ਼ ਦੇ ਹੈਰ ਕਿੰਨੇ ਮੱਥੇ ਕਿੰਨਾਂ ਦੇ ਕਰੋਏ ਮਾਰੀਆਂ ਨੇ ਲੰਮੇ ਕੱਦ ਚੌੜੀ ਕਿਸ ਹਾਨ ਹੁੰਦੀ ਕਿਸ ਚੀਜ਼ ਦੇ ਨਾਲ ਸਵਾਰੀਆਂ ਨੇ ਵਾਰਸ ਕਿੰਨੀਆਂ ਕਿੰਨੀਆਂ ਇਸ ਦੀਆਂ ਨੇ ਜਿਸ ਨਾਲ ਇਹ ਬੰਨ ਉਤਾਰਦੇ ਸੱਜਣੋਂ ਦੇ ਮਿੱਤਰੋ ਵਾਰਿਸ ਸ਼ਾਹ ਵਿਚਾਰ ਪ੍ਰਚਾਰ ਬੜਿਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਹੈ ਤੁਹਾਡਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਜੰਗਲ ਬੇਬੇ ਬੋਲੀ ਦਿਹਾੜ ਹੈ ਔਰ ਅੱਜ ਦਾ ਇਕੱਠ ਇਸੇ ਹੀ ਸਿਲਸਿਲੇ ਦੀ ਕੜੀ ਹੈ। ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਆਏ ਤੇ ਮੈਂ ਚਾਹਾਂਗਾ ਕਿ ਜਿੰਨੇ ਵੀ ਲੋਕ ਇੱਥੇ ਆਏ ਨੇ ਉਹ ਆਪਣੇ ਵਿਚਾਰ ਸਾਂਝੇ ਕਰਨ ਆਪਣੇ ਆਪਣੇ ਇਲਮ ਦੇ ਮੁਤਾਬਿਕ ਜੰਗਲ ਬੇਬੇ ਬੋਲੀ ਦਿਹਾੜ ਦੇ ਬਾਰੇ 'ਚ ਔਰ ਅੱਜ ਜਿਹੜੀ ਸਾਡੀ ਬੋਲੀ ਨੂੰ ਜਿਹੜੇ ਮਸਲੇ ਦਰਪੇਸ਼ ਨੇ ਉਹਨਾਂ ਉੱਤੇ ਜਿਹੜਾ ਨਾ ਜ਼ਰੂਰ ਝਾਤੀ ਪਾਉਣ ਤਾਂ ਕਿ ਅਸੀਂ ਤੁਹਾਡੀ ਜਿਹੜੀ ਜਾਣਕਾਰੀ ਹੈ ਉਹਨੂੰ ਮੁੱਖ ਰੱਖ ਕੇ ਜਿਹੜਾ ਨਾ ਅਸੀਂ ਜਿਹੜਾ ਆਪਣਾ ਅਗਲਾ ਪੈੜਾ ਹੈ ਉਹਨੂੰ ਤੈਅ ਕਰ ਸਕੀਏ। ਚੜ੍ਹਦਾ ਪੰਜਾਬ ਹੈ ਉਹਦੇ ਵਿੱਚ ਉਹਨਾਂ ਨੇ ਹਰਿਆਣਵੀ ਤੇ ਪੰਜਾਬੀ ਦਾ ਮਸਲਾ ਖੜਾ ਕਰ ਦਿੱਤਾ। ਅੱਜ ਵੀ ਉਹਨਾਂ ਦਾ ਕੈਪੀਟਲ ਇੱਕ ਹੀ ਹੈ ਉਹ ਕਿ ਉਹ ਆਪਾਂ ਦੇ ਅੱਲਾਹ ਹੈਗੇ ਨੇ। ਸਿੱਖ ਮੈਂ ਸਮਝਦਾ ਕਿ ਸਾਡੇ ਨਾਲ ਜ਼ਿਆਦਾ ਸਿਆਣੀ ਕੌਮ ਹੈ। ਉਹ ਚੀਜ਼ਾਂ ਨੂੰ ਜਿਹੜਾ ਨਾ ਕਿਸੇ ਹੋਰ ਹਿਸਾਬ ਦੇ ਨਾਲ ਦੇਖਦੇ ਨੇ। ਉਹਦੇ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਨਾ ਉਹ ਵੀ ਮਿਕਸ ਹੀ ਬਣ ਰਹੀਆਂ ਨੇ। ਮਸਲ ਕਿ ਉਹ ਹਰਿਆਣਵੀ ਕਰੈਕਟਰ ਵੀ ਲੈ ਰਹੇ ਨੇ ਹਰਿਆਣੇ ਦੇ, ਉਹ ਹਰਿਆਣੇ ਵਾਲੇ ਪੰਜਾਬੀ ਦੇ ਕਰੈਕਟਰ ਲੈ ਰਹੇ ਨੇ। ਉਸ ਜਿਹੜੇ ਸਾਰੇ ਸਿਲਸਿਲੇ ਜਿਹੜੇ ਉਹ ਕਰਦੇ ਪਏ ਨੇ। ਸੋ ਇਹ ਮਸਾਇਲ ਲੋਕੀ ਪੈਦਾ ਕਰਦੇ ਹੁੰਦੇ ਨੇ। ਤੁਸੀਂ ਆਪਣੀ ਸੂਝ ਸਿਆਣਪ ਦੇ ਨਾਲ ਇਹਨਾਂ ਨੂੰ ਕਾਊਂਟਰ ਕਰਨਾ ਹੁੰਦਾ ਹੈ ਤੇ ਉਹਦੇ ਬੜਾ ਜ਼ਰੂਰੀ ਹੈ ਕਿ ਤੁਸੀਂ ਇਹਦੇ ਬਾਰੇ ਪੜ੍ਹੋ। ਇਹ ਜਿਹੜਾ ਮਸਲਾ ਹੈ ਨਾ ਸਰਾਇਕੀ ਵਾਲਾ, ਇਹਦੇ ਬਾਰੇ ਤੁਸੀਂ ਪੰਜਾਬੀ ਦਾ ਲਿਟਰੇਚਰ ਪੜ੍ਹੋ। ਉਹ ਦੂਸਰੇ ਲਹਿਜੇ ਨੂੰ ਵੀ ਸਮਝ ਲੈਂਦਾ ਤੇ ਥੋੜੀ ਬਹੁਤੀ ਬੋਲ ਵੀ ਲੈਂਦਾ। ਕਿਸੇ ਦੂਸਰੇ ਇਲਾਕੇ 'ਚ ਗਿਆ ਹੋਵੇ ਤੇ ਉਸਦੇ ਇਲਾਕੇ ਦੀ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਹੈ। ਮਸਲਾ ਹੈਗਾ ਕਿ ਮੈਂ ਮਤਲਬ FSC ਤੱਕ ਮੈਨੂੰ ਉਰਦੂ ਲਿਖਣੀ ਨਹੀਂ ਸੀ ਆਉਂਦੀ। ਉਰਦੂ ਦਾ ਲੈਟਰ ਤੱਕ ਲਿਖਣਾ ਨਹੀਂ ਸੀ ਆਉਂਦਾ। ਇਸ ਤਰ੍ਹਾਂ ਮੈਂ ਇੱਕ ਸੱਚੀ ਗੱਲ ਦੱਸ ਮੈਂ ਨਾ ਮਜ਼ਮੂਨ ਮੇਰੇ ਨਾਲ ਕੁਝ ਜ਼ਿਆਦਾ ਲਿਖਣਾ ਹੁੰਦਾ ਸੀ ਪਰ ਰਟਾ ਲਾ ਕੇ ਪਾਸ ਪੂਸ ਹੋ ਜਾਂਦਾ ਸੀ। ਅਤੇ ਉਹਦੀ ਵਜ੍ਹਾ ਕੀ ਸੀ ਕਿ ਮੈਂ ਜਿਸ ਇਲਾਕੇ ਨਾਲ ਰਹਿੰਦਾ ਸੀ ਜਾਂ ਜਿੰਨਾ ਸੀ ਮੇਰੀ ਪਛਾਣ ਸੀ ਮੇਰੇ ਮਾਂ ਬੋਲੀ ਹੈ ਜਿਹੜੀ ਉਹ ਪੰਜਾਬੀ ਸੀ। ਉੱਥੇ ਪਿਓਰਲੀ ਅਸੀਂ ਪੰਜਾਬੀ ਬੋਲੇ, ਉਰਦੂ ਦਾ ਤਾਂ ਲਫ਼ਜ਼ ਬੋਲੇ ਨਹੀਂ ਸੀ ਸਾਡੇ ਘਰ 'ਚ ਜ਼ਿਆਦਾ। ਲੇਕਿਨ ਫਿਰ ਮਜਬੂਰੀ ਮਤਲਬ ਜਿਹੜੀ ਉਹ ਆਈ ਅਤੇ ਫਿਰ ਆਸਤਾ ਹੁਣ ਵੀ ਮੈਂ ਪੇਪਰ ਵੀ ਦੇਣਾ ਸੀ ਉੱਤੇ ਵੀ ਲਿਖਣਾ ਵਾ ਅਤੇ ਉਰਦੂ 'ਚ ਲਿਖਣਾ ਵਾ ਕਿਉਂਕਿ ਪੜ੍ਹਾਉਂਦਾ ਰਿਹਾ ਟੀਚਰ ਰਿਹਾ। ਫਿਰ ਉਰਦੂ ਜਿਹੜੀ ਉਹ ਨਹੀਂ ਮੇਰੇ ਦਿਮਾਗ ਦੇ ਅੰਦਰ ਹੈ ਕਿ ਪੰਜਾਬੀ ਦਾ ਉਹ ਲਿਖਣ ਦੇ ਵਿੱਚ ਨਹੀਂ ਮੁਸ਼ਕਿਲ ਹੋ ਜਾਂਦੀ ਹੈ। ਲਿਖਣ ਲੱਗਿਆ ਪੰਜਾਬੀ ਲਿਖਣ ਲੱਗਿਆ ਮੁਸ਼ਕਿਲ ਹੋ ਜਾਂਦੀ। ਅਤੇ ਮਸਲਾ ਹੈਗਾ ਕਿ ਇਹ ਜਿਹੜੇ ਬੱਚੇ ਸਾਡੀ ਆ ਰਹੇ ਨੇ ਜਿਹੜੇ ਅੱਗੇ ਨਸਲ ਜਿਹੜੇ ਪੰਜਾਬੀਆਂ ਦੀ ਨਸਲ ਆ ਰਹੀ ਹਰ ਕਿਸਮ ਦੇ ਲਹਿਜੇ ਉਹਦੇ ਵਿੱਚ ਰਸਮੁਲ ਖਤ ਦਾ ਹੋਣਾ ਜਿਹੜਾ ਹੈ ਉਹ ਬਣਨਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਲਹਿਦੇ ਦੇ ਲੋਕਾਂ ਦੀ ਜਿਹੜੀ ਪੰਜਾਬੀ ਜ਼ਬਾਨ ਹੈ ਉਹਨੂੰ ਅੱਗੇ ਅਸੀਂ ਵਧਾ ਸਕਦੇ ਹਾਂ ਲਹਿਜੇ ਲਿਖਾਈ ਦੇ ਵਿੱਚ। ਕਿਉਂਕਿ ਲਿਖਾਈ ਦੇ ਵਿੱਚ ਅਤੇ ਬੋਲਣ ਦੀ ਹਾਲਤ ਦੇ ਵਿੱਚ ਇੱਕ ਬੜਾ ਫਰਕ ਹੈ। ਜੀ ਬਹੁਤ ਜ਼ਿਆਦਾ ਫਰਕ ਹੈ। ਬੋਲੀ ਤੇ ਆਸਾਨੀ ਨਾਲ ਲਹਿਜਿਆਂ ਦੇ ਵਿੱਚ ਵੀ ਬੋਲੀ ਜਾ ਸਕਦੀ ਉਹ ਬੋਲਣਾ ਹੈ ਅਤੇ ਸਮਝ ਵੀ ਜਾਂਦੇ ਨੇ। ਲੇਕਿਨ ਜਦੋਂ ਅਸੀਂ ਉਹਨੂੰ ਕਿਸੇ ਦੇ ਦੂਸਰੇ ਦੇ ਲਿਖੇ ਹੋਏ ਬਿਆਨ ਨੂੰ ਪੜ੍ਹਨਾ ਹੈ ਪੰਜਾਬੀ ਦੇ ਨੂੰ ਉਹ ਬੜੀ ਦੁਸ਼ਵਾਰੀ ਹੋਈ। ਜਿਵੇਂ ਕਿ ਗੁਰਮੁਖੀ ਹੈ ਯਾਰ ਗੁਰਮੁਖੀ ਵਾਲਿਆਂ ਨੂੰ ਆਪਣਾ ਸ਼ਾਹਮੁਖੀ ਵਾਲੇ ਦੀ ਲਫ਼ਜ਼ ਨਹੀਂ ਸਮਝ ਆਉਂਦੇ ਛੇਤੀ ਔਰ ਸ਼ਾਹਮੁਖੀ ਵਾਲਿਆਂ ਨੂੰ ਗੁਰਮੁਖੀ ਵਾਲਿਆਂ ਦੀ ਛੇਤੀ ਕਿਤੇ ਬੈਠ ਦੀ ਜ਼ਿਹਨ ਦੇ ਵਿੱਚ। ਉਹਦੀ ਵਜ੍ਹਾ ਹੈ ਕਿ ਬੁਨਿਆਦੀ ਆਪਣਾ ਸ਼ਾਹਮੁਖੀ ਦੇ ਇੱਕ ਦੂਸਰੇ ਦੇ ਨਾਲ ਲਿਹਾਜ਼ਾ ਇਹ ਦੋਨਾਂ ਦਾ ਇਹ ਮਸਲਾ ਜਿਹੜਾ ਸਭ ਤੋਂ ਵੱਡਾ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਦੋਨਾਂ ਪਾਸੇ ਲਹਿੰਦੇ ਤੇ ਚੜ੍ਹਦੇ ਦੋਵੇਂ ਪਾਸੇ ਜਾਂ ਕਿਤੇ ਵੀ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਪੰਜਾਬੀ ਰਹਿੰਦਾ ਪਿਆ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਅਤੇ ਉਹਨਾਂ ਦਾ ਆਪਣੇ ਲਿਟਰੇਚਰ ਪੰਜਾਬੀ ਦੇ ਲਿਟਰੇਚਰ ਨੂੰ ਸਮਝਣਾ ਜਿਹੜਾ ਨਾ ਉਹ ਜਿੰਨੀ ਦੇਰ ਤੱਕ ਲਿਖਣ ਦੇ ਵਿੱਚ ਨਹੀਂ ਸਮਝ ਆਉਂਦੀ ਉਹਨੂੰ ਲਿਖਣ ਦੀ ਪਹਿਚਾਣ ਨਹੀਂ ਹੁੰਦੀ ਔਰ ਉਹ ਹੋ ਸਕਦੀ ਹੈ ਸਿਰਫ ਬਚਪਨ ਤੋਂ ਜਦੋਂ ਪ੍ਰੈਪ ਜਾਂ ਕਹਿ ਲਓ ਕਿ ਜਿਵੇਂ ਪਹਿਲੀ ਜਮਾਤ ਤੋਂ ਜਿਹੜੀ ਹੈ ਨਾ ਉਹ ਪੜ੍ਹਾਈ ਰਸਮੁਲ ਖਤ ਜਿਹੜਾ ਨਾ ਉਹਨਾਂ ਦੀ ਹੱਦ ਤੱਕ ਉਸ ਨੂੰ ਅੱਗੇ ਸਕੂਲਾਂ ਕਾਲਜਾਂ ਦੇ ਵਿੱਚ ਅਤੇ ਲਾਗੂ ਕੀਤਾ ਜਾਏ ਉਹਦੇ 'ਤੇ ਕੰਮ ਕੀਤਾ ਜਾਏ। ਠੀਕ ਹੈ। ਇੱਕ ਤਾਂ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਨਾ ਗੁਰਮੁਖੀ ਰੱਖ ਲਓ। ਗੁਰਮੁਖੀ ਜਿਹੜੀ ਨਾ ਜ਼ਿਆਦਾ ਫੋਨੈਟਿਕ ਹੈ ਲੇਕਿਨ ਇਹਨਾਂ ਨੇ ਚੂੰਕਿ ਅੱਛਾ ਮਸਲਾ ਬਣਾਇਆ ਹੈ ਹਰ ਚੀਜ਼ 'ਚ ਇੱਕ ਮਸਲਾ ਬਣਾਇਆ ਹੈ। ਅੱਛਾ ਉਸ ਤੋਂ ਇਲਾਵਾ ਅਸੀਂ ਕਾਇਦਾ ਜਿਹੜਾ ਬਣਾਇਆ ਮੈਂ ਜਿਹੜਾ ਕਾਇਦਾ ਬਣਾਇਆ ਹੈ ਉਹਦੇ ਵਿੱਚ ਅਸੀਂ ਇਹੀ ਕੰਮ ਕੀਤਾ ਕਿ ਜਿਸ ਤਰ੍ਹਾਂ ਤੁਸੀਂ ਬੋਲੋ ਉਸ ਤਰ੍ਹਾਂ ਤੁਸੀਂ ਲਿਖੋ।
ਯਾਨੀ ਕਿ ਜੋ ਜਿਸ ਲਹਿਜੇ ਦੇ ਵਿੱਚ ਬੋਲਦਾ ਨਾ ਉਹ ਉਸ ਲਹਿਜੇ ਦੇ ਵਿੱਚ ਲਿਖੇਗਾ ਵੀ। ਇਹ ਅਸੀਂ ਕੰਮ ਕਰ ਦਿੱਤਾ ਹੈ। ਸਰਕਾਰ ਲੈਣਾ ਚਾਹਵੇ ਤਾਂ ਸਾਡੇ ਕੋਲ ਹਾਜ਼ਰ ਹੈ। ਹੁਣ ਸਰਕਾਰ ਸਾਨੂੰ ਬਹਾਨਾ ਨਹੀਂ ਕਰ ਸਕਦੀ ਕਿ ਜੀ ਪਹਿਲਾਂ ਤਾਂ ਉਹਨਾਂ ਨੇ ਬਹਾਨਾ ਬਣਾਇਆ ਹੋਇਆ ਸੀ ਨਾ ਕਿ ਜਨਾਬ ਇਹਨੂੰ ਕਿਸ ਤਰ੍ਹਾਂ ਲਾਈਏ ਅਸੀਂ, ਠੀਕ ਹੈ। ਅਸੀਂ ਉਹਨੂੰ ਕਹਿੰਦਾ ਸਰ ਤੁਸੀਂ ਉਰਦੂ ਕਿਸ ਤਰ੍ਹਾਂ ਲਾਈ ਹੈ। ਅੱਜ ਵੀ ਉਰਦੂ ਦੀਆਂ ਤਹਿਰੀਰਾਂ ਮੌਜੂਦ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਲਿਖਿਆ ਜਾ ਰਿਹਾ ਗਲਤ ਹੈ, ਕਵਾਇਦ ਦੇ ਮੁਤਾਬਕ ਤੇ ਹੈ ਨਹੀਂ, ਤੁਸੀਂ ਕਿਤਾਬ ਪੜ੍ਹ ਲਓ। ਅੱਜ ਵੀ ਛਪੀ ਮਿਲਦੀ ਹੈ। ਉਹਨਾਂ ਨੇ ਇਹਦੇ ਨਾਲ ਲੇਕਿਨ ਸਰਕਾਰ ਜੋ ਲਾ ਦੇਵੇ ਉਹ ਚੱਲ ਪੈਂਦਾ ਹੈ, ਚੱਲ ਪੈਂਦਾ। ਲੇਕਿਨ ਹੁਣ ਸਰਕਾਰ ਸਾਨੂੰ ਇਹ ਵੀ ਨਹੀਂ ਕਹਿ ਸਕਦੀ ਕਿ ਤੁਹਾਡੇ ਕੋਲ ਕੀ ਹੈਗਾ, ਅਸੀਂ ਦੇਣ ਲਈ ਤਿਆਰ ਹੈਗੇ ਜੇ ਤੁਸੀਂ ਫੋਨੈਟਿਕ ਹੀ ਲਾਣਾ ਤੇ ਲਾ ਲਓ। ਇਹ ਸਾਡੇ ਕੋਲ ਹੁਣ ਪੂਰਾ ਸਮਾਨ ਮੌਜੂਦ ਹੈ ਔਰ ਇਹਦੇ 'ਚ ਪ੍ਰਾਈਵੇਟ ਲੋਕਾਂ ਨੇ ਬਹੁਤ ਕੰਮ ਕੀਤਾ ਹੈ। ਮੇਰੇ ਤੋਂ ਇਲਾਵਾ ਵੀ ਲੋਕਾਂ ਨੇ ਬਹੁਤ ਸਾਰਾ ਕੰਮ ਕੀਤਾ ਹੈਗਾ ਇਸ ਸਾਰੇ ਸਿਲਸਿਲੇ ਦੇ ਵਿੱਚ। ਤੇ ਜੇ ਮਸਲਨ ਕਿ ਇਹ ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਤੁਸੀਂ ਕਿਹਾ ਕਿ ਲੋਕੀ ਲਿਟਰੇਚਰ ਪੜ੍ਹ ਸਕਣ, ਐਸੇ ਮਸਲਨ ਕਿ ਸੌਫਟਵੇਅਰ ਆ ਗਏ ਨੇ, ਅਸੀਂ ਇਹਨਾਂ ਨੇ ਪੰਜਾਬੀਆਂ ਨੇ ਬਣਾ ਲਏ ਨੇ ਕਿ ਤੁਸੀਂ ਗੁਰਮੁਖੀ ਨੂੰ ਸ਼ਾਹਮੁਖੀ ਦੇ ਵਿੱਚ ਕਨਵਰਟ ਕਰ ਸਕਦੇ ਹੋ। ਇੱਕ ਲਿਖ ਤੇ ਸ਼ਾਹਮੁਖੀ ਨੂੰ ਤੁਸੀਂ ਜਿਹੜਾ ਨਾ ਗੁਰਮੁਖੀ 'ਚ ਕਨਵਰਟ ਕਰ ਸਕਦੇ ਹੋ ਇਹਦੇ ਵਿੱਚ। ਤੇ ਦੂਸਰੀ ਜਗ੍ਹਾ ਰੁਝਾਨ ਹੁਣ ਇਹ ਵੀ ਚੱਲ ਪਿਆ ਕਿ ਲੋਕ ਗੁਰਮੁਖੀ ਸਿੱਖਣ ਵਾਲੇ ਪਾਸੇ ਆ ਗਏ ਨੇ ਆਪਣੀ ਪ੍ਰਾਈਵੇਟ ਸਤਰ ਤੇ, ਠੀਕ ਹੈ। ਲੇਕਿਨ ਹੁਣ ਇਹ ਪੰਜਾਬੀ ਦਾ ਇਹ ਮਸਲਾ ਨਹੀਂ ਰਿਹਾ ਕਿ ਇਹਦਾ ਫੋਨੈਟਿਕ ਨਹੀਂ ਹੈਗਾ ਜਾਂ ਨਹੀਂ, ਚੱਲ ਹਰ ਰਸਤਾ ਬੰਦ ਹੈਗਾ ਉਹਨਾਂ ਲਈ। ਹਾਂ, ਲਾਣਾ ਚਾਹਣ ਸਵੇਰੇ ਲੱਗ ਸਕਦੀ ਹੈ। ਨਹੀਂ, ਇਹ ਮਸਲਾ ਤਾਂ ਇਹੀ ਹੈ ਨਾ ਕਿ ਪਹਿਲੇ ਬੱਚਿਆਂ ਦੇ ਹੱਦ ਤੱਕ ਸ਼ੁਰੂ ਕੀਤਾ ਜਾਏ। ਵੱਡਿਆਂ ਦਾ ਤੇ ਮਸਲਾ ਜਿਹੜਾ ਉਹ ਪੜ੍ਹਾਉਣ ਦਾ ਹੁੰਦਾ ਮਸਲਾ, ਉਹ ਬੱਚਿਆਂ ਦਾ ਹੀ ਹੁੰਦਾ। ਬੱਚਿਆਂ ਦੇ ਬੁੱਢੇ ਤੋਤਿਆਂ ਨੇ ਕੀ ਪੜ੍ਹਨਾ? ਨਹੀਂ, ਉਹਦਾ ਇਹ ਹੈ ਕਿ ਅਗਰ ਤੁਸੀਂ ਪੜ੍ਹ ਲਓਗੇ ਨਾ, ਤੁਸੀਂ ਪੜ੍ਹ ਲਓਗੇ ਤੁਸੀਂ ਆਪਣੇ ਬੱਚੇ ਨੂੰ ਪੜ੍ਹਾ ਸਕਦੇ ਹੋ। ਨਹੀਂ, ਉਹ ਸਕੂਲਾਂ ਦੇ ਵਿੱਚ ਲੱਗੇ ਨਾ। ਇਹ ਕਹਿ ਰਹੇ ਕਿ ਸਕੂਲਾਂ 'ਚ ਲੱਗ ਜੇ ਤੇ ਇਸ ਤੋਂ ਅੱਛੀ ਗੱਲ ਕੋਈ ਨਹੀਂ। ਹੁਣ ਨਹੀਂ ਲੱਗਦੀ, ਹੁਣ ਨਹੀਂ ਲੱਗਦੀ ਤੇ ਅਸੀਂ ਕੰਮ ਕਰਨਾ ਤੇ ਨਹੀਂ ਨਾ ਛੱਡ ਦੇਣਾ। ਨਹੀਂ, ਉਹ ਤਾਂ ਠੀਕ ਹੈ। ਹੁਣ ਅਸੀਂ ਆਪਣੀ ਸਤਹ ਤੇ ਗੁਰਮੁਖੀ ਪੜ੍ਹਾ ਰਹੇ ਹਾਂ ਨਾ, ਆਪਣੀ ਤੌਰ ਤੇ ਇੱਥੇ ਕੁਝ ਲੋਕਾਂ ਨੇ ਗੁਰਮੁਖੀ ਸਿੱਖ ਲਈ ਹੈ। ਜਿਨ੍ਹਾਂ ਲੋਕਾਂ ਨੇ ਸਿੱਖ ਲਈ ਹੈ ਨਾ, ਉਹਨਾਂ ਦੇ ਕਨਸੈਪਟ ਕਲੀਅਰ ਹੋ ਗਏ ਬੋਲੀ ਦੇ ਬਾਰੇ 'ਚ। ਉਹਨਾਂ ਦੇ ਜ਼ਿਹਨਾਂ 'ਚ ਬੜੀ ਕਨਫਿਊਜ਼ਨ ਸੀ, ਉਹ ਕਨਸੈਪਟ ਕਲੀਅਰ ਹੋ ਗਿਆ ਕਿ ਇਹ ਗੁਰਮੁਖੀ ਕੋਈ ਜ਼ੁਬਾਨ ਨਹੀਂ ਹੈਗੀ, ਇਹ ਸਕ੍ਰਿਪਟ ਹੈਗਾ ਔਰ ਇਹ ਅੱਛਾ ਸਕ੍ਰਿਪਟ ਹੈ ਸ਼ਾਹਮੁਖੀ ਦੇ। ਠੀਕ ਹੈ, ਇਹਨੂੰ ਮਜ਼ਹਬੀ ਮਸਲਾ ਬਣਾਉਣਾ ਜਾਇਜ਼ ਨਹੀਂ ਹੈਗਾ। ਇਹ ਅਡਾਪਟ ਕਰ ਲੈਣਾ ਚਾਹੀਦਾ, ਇਹ ਅਡਾਪਟ ਕਰ ਲੈਣਾ ਚਾਹੀਦਾ। ਇਹ ਉਹਨਾਂ ਲੋਕਾਂ ਦੀ ਰਾਏ ਬਣ ਗਈ। ਉਹ ਜਿਹਨੂੰ ਬੰਦਾ ਇਲਮ ਹਾਸਲ ਕਰੇਗਾ ਉਹਦਾ ਨੌਲੇਜ ਵਧੇਗਾ ਤੇ ਉਹਦੇ ਕਨਸੈਪਟ ਵੀ ਕਲੀਅਰ ਹੋਣਗੇ। ਨਸਲ ਪ੍ਰਸਤੀ, ਐਸਟੈਬਲਿਸ਼ਮੈਂਟ ਦੀਆਂ ਚਾਲਾਂ, ਪੰਜਾਬ ਦੇ ਅੰਦਰ ਗੈਰ ਪੰਜਾਬੀ ਜਿਹੜੇ ਨੇ ਜਾਲੀ ਪੰਜਾਬੀ, ਇੰਡੀਆ ਦੇ ਅੰਦਰ ਲਹਿਜੇ ਜਿਹੜੇ ਨੇ ਪੰਜਾਬੀ ਦੇ, ਉਹਨਾਂ ਦੇ ਵਿੱਚ ਫਰਕ ਦਾ ਬਹੁਤ ਘੱਟ ਹੋਣਾ ਸਾਡੀ ਨਿਸਬਤ। ਤੇ ਝੰਗ ਜਿਹੜੀ ਤੁਸੀਂ ਲਹਿੰਦੀ ਦੀ ਤੇ ਵਾਰਿਸ ਸ਼ਾਹ ਦੀ ਗੱਲ ਕੀਤੀ ਹੈ, ਮੇਰੇ ਕੋਲ ਨਾ 7-8 ਮੌਜੂ ਨੇ। ਤੁਹਾਡੀ ਮਤਲਬ ਜਿਹੜੀ ਤੁਸੀਂ ਚਾਲ ਚਲਾਈ ਹੈ ਨਾ, ਉਹਦੇ ਮੁਤਾਬਕ ਹੀ ਬਾਹਰ ਦਾ ਮੌਜੂ ਨਹੀਂ ਹੈ। ਠੀਕ ਹੈ। ਮੈਂ ਗੱਲ ਕਰਨਾ ਵਾ ਲਹਿੰਦੀ ਤੇ ਝੰਗਦੀ ਝੰਗ ਤੋਂ। ਤੁਸੀਂ ਕਿਹਾ ਵੇ ਕਿ ਆਪਣਾ ਮੀਆਂ ਮੁਹੰਮਦ ਬਖਸ਼, ਸੁਲਤਾਨ ਬਾਹੂ ਕਲਾਸਿਕ ਦੇ ਜਿਹੜੇ ਸਾਡੇ ਸ਼ਾਇਰ ਨੇ, ਉਹਨਾਂ ਦੀ ਜਿਹੜੀ ਜ਼ੁਬਾਨ ਹੈ ਉਹ ਤਮਾਮ ਚੀਜ਼ਾਂ ਜਿਹੜੀਆਂ ਉਹਨਾਂ ਦਾ ਜਿਹੜੇ ਲਹਿਜਿਆਂ ਦੇ ਅੰਦਰ ਥੋੜਾ ਬਹੁਤਾ ਫਰਕ ਸੀ, ਉਹਨੂੰ ਕਲੀਅਰ ਕਰਕੇ ਵਾਰਿਸ ਸ਼ਾਹ ਨੇ ਹੀਰ ਦੇ ਅੰਦਰ ਉਹ ਸਾਫ਼ ਸਿੱਧਾ ਲਿਖ ਦਿੱਤਾ। ਉਹਨੂੰ ਸਮੋਤਾ ਪੂਰਾ। ਹਾਂਜੀ। ਹੁਣ ਗੱਲ ਆਵੇ ਕਿ ਵਾਰਿਸ ਸ਼ਾਹ ਨੇ ਜਿੱਥੇ ਹੀਰ ਲਿਖੀ ਉਹ ਇਲਾਕਾ ਜਿਹੜਾ ਨਾ ਉਹ ਕੀ ਸਦਵਾਂਦਾ ਸੀ ਉਸ ਟਾਈਮ, ਲਾਹੌਰ ਦੇ ਵਿੱਚ ਸੀ, ਸ਼ੇਖੂਪੁਰੇ ਦੇ ਵਿੱਚ ਸੀ। ਸ਼ੇਖੂਪੁਰੇ ਦਾ ਉਦੋਂ ਹੋਂਦ ਹੈ ਸੀ ਨਹੀਂ ਸੀ ਹੈ, ਨਨਕਾਣਾ ਸਾਹਿਬ, ਮੁਲਤਾਨ, ਸਰਾਇਕੀ ਦਾ ਏਰੀਆ ਜਾਂ ਉਹ ਝੰਗ ਦਾ ਏਰੀਆ ਸੀ। ਔਰ ਝੰਗ ਜਿਹੜਾ ਨਾ ਇਹ ਕਿੱਥੋਂ ਤੱਕ ਫੈਲਿਆ ਹੋਇਆ ਸੀ। ਔਰ ਜਿਹੜੀ ਅੱਜ ਪੰਜਾਬ ਦੇ ਅੰਦਰ ਹਰ ਜਗ੍ਹਾ ਦੇ ਉੱਤੇ ਸਕਾਫਤ ਮੌਜੂਦ ਹੈ। ਪੰਜਾਬ ਦੇ ਅੰਦਰ ਜਿਹੜੀ ਪੰਜਾਬ ਦੀ ਸਕਾਫਤ ਮੌਜੂਦ ਹੈ, ਉਹਨੂੰ ਜਿਵੇਂ ਵੀ ਅਸੀਂ ਸਿੱਧਾ ਪੁੱਠਾ ਕਰਕੇ ਵੇਖੀਏ ਨਾ, ਉਹਦਾ ਨਾਤਾ ਰਿਸ਼ਤਾ ਤਾਲੁਕ ਝੰਗ ਦੇ ਨਾਲ ਜਾ ਕੇ ਰਲ ਜਾਂਦਾ। ਵਾਰਿਸ ਸ਼ਾਹ ਬੇਸਿਕਲੀ ਜਿਹੜਾ ਨਾ, ਉਹਨੇ ਜਦੋਂ ਹੀਰ ਲਿਖੀ ਹੈ ਤੇ ਝੰਗ ਦੇ ਲਹਿਜੇ ਦੇ ਵਿੱਚ ਲਿਖੀ ਹੈ। ਔਰ ਝੰਗ ਦਾ ਲਹਿਜਾ ਜਿਹੜਾ ਬੇਸਿਕਲੀ ਪੰਜਾਬ ਦਾ ਅਸਲੀ ਜਿਹੜਾ ਲਹਿਜਾ ਹੋਵੇ, ਉਹ ਭਾਵੇਂ ਉਧਰ ਵਾਲਾ ਇੰਡੀਆ ਤੇ ਭਾਵੇਂ ਸਾਡਾ ਇੰਡੀਆ, ਅਸਲੀ ਲਹਿਜਾ ਹੀ ਝੰਗ ਦਾ।
ਜੰਗਵੀ ਲਹਿਜਾ ਜਿਹੜਾ ਉਹ ਅਸਲੀ ਲਹਿਜਾ, ਤੇ ਜਿਹੜੇ ਸਰਾਇਕੀ ਰੌਲਾ ਪਾਉਂਦੇ ਨੇ ਨਾ ਭਾਵੇਂ 2 ਜ਼ਿਲ੍ਹਿਆਂ ਦੇ ਅੰਦਰ ਜਾਂ 3 ਜ਼ਿਲ੍ਹਿਆਂ ਦੇ ਅੰਦਰ ਜਾਂ 1962 ਚ ਆ ਕੇ ਜਾਂ ਉਸ ਤੋਂ ਵੀ ਬਾਅਦ ਜਾਂ ਉਸ ਤੋਂ ਪਹਿਲੇ, ਉਹ ਵੀ ਰਲਦਾ ਮਿਲਦਾ ਝੰਗ ਦੇ ਵਿੱਚੋਂ ਹੈ। ਜਿਵੇਂ ਤੁਸੀਂ ਸਕ੍ਰਿਪਟ ਦੀ ਗੱਲ ਕਰਦੇ ਹੋ ਨਾ, ਉਹਨਾਂ ਲਹਿਜਾ ਇਧਰੋਂ ਚੁੱਕ ਕੇ ਤੇ ਕੁਝ ਸਿੰਧੀਆਂ ਦਾ ਮਿਲਾ ਕੇ ਉਹਨਾਂ ਨੇ ਇਹਨੂੰ ਜਿਹੜਾ ਨਾ ਆਪਣਾ ਸਰਾਇਕੀ ਦਾ ਨਾਮ ਦਿੱਤਾ ਹੋਇਆ। ਅੱਛਾ, ਝੰਗ ਦਾ ਜ਼ਿਲ੍ਹਾ ਜਿਹੜਾ ਉਹਦੇ ਮੁਤਲਕ ਮਸ਼ਹੂਰ ਹੁੰਦਾ ਸੀ ਭਾਜੀ ਹਰੀ, ਮੈਂ ਥੋੜੀ ਜੀ ਤਵੱਜੋ ਚਾਹਨਾ, ਉਹ ਕੀ ਹੈ ਯਾਰ ਤੂੰ ਡੀਸੀ ਝੰਗ ਲੱਗਾ ਹੈ। ਝੰਗ ਜਿਹੜਾ ਨਾ ਜਿਹੜਾ ਇਹ ਮੁਹਾਵਰਾ ਬਣਿਆ ਨਾ ਕਿ ਤੂੰ ਕੀ ਯਾਰ ਡੀਸੀ ਝੰਗ ਲੱਗਾ ਹੈ। ਡੀਸੀ ਝੰਗ ਦੇ ਕੋਲ ਪਾਵਰ ਕਿੰਨੀ ਸੀ। ਪਾਕਿਸਤਾਨ ਦਾ ਸਦਰ ਹੋਵੇ ਜਾਂ ਪਾਕਿਸਤਾਨ ਦਾ ਵਜ਼ੀਰ ਆਜ਼ਮ ਹੋਵੇ, ਇਹ ਇੰਨਾ ਮਸ਼ਹੂਰ ਕਦੀ ਨਹੀਂ ਹੋਇਆ। ਡੀਸੀ ਝੰਗ ਪੰਜਾਬ ਦੇ ਅੰਦਰ ਬੜਾ ਮਸ਼ਹੂਰ ਹੋਇਆ। ਉਹਦੀ ਵਜ੍ਹਾ ਕੀ ਹੈ? ਫੈਸਲਾਬਾਦ ਝੰਗ ਨਾਲੋਂ ਵੱਖਰਾ ਕਰਕੇ ਜ਼ਿਲ੍ਹਾ ਬਣਾ ਦਿੱਤਾ, ਲਈਏ ਨੂੰ ਝੰਗ ਨਾਲੋਂ ਵੱਖਰਾ ਕਰਕੇ ਜ਼ਿਲ੍ਹਾ ਬਣਾ ਦਿੱਤਾ, ਸ਼ੇਖੂਪੁਰਾ ਤੇ ਨਨਕਾਣਾ ਸਾਹਿਬ ਨੂੰ ਝੰਗ ਨਾਲੋਂ ਵੱਖਰਾ ਕਰਕੇ ਜ਼ਿਲ੍ਹਾ ਬਣਾ ਦਿੱਤਾ। ਕੁਝ ਹਿੱਸਾ ਸਰਗੋਧੇ ਦਾ ਜਿਹੜਾ ਸੀ ਉਹ ਵੀ ਝੰਗ ਦੇ ਵਿੱਚੋਂ ਕੱਢ ਕੇ ਸਰਗੋਧੇ 'ਚ ਪਾ ਕੇ ਜ਼ਿਲ੍ਹਾ ਬਣਾ ਦਿੱਤਾ। ਵੀ ਝੰਗ ਏਡਾ ਵੱਡਾ ਜ਼ਿਲ੍ਹਾ ਸੀ ਕਿ ਅਸਲ ਲਹਿਜਾ, ਅਸਲ ਬੋਲੀ ਜਿਹੜੀ ਹੈ ਉਹ ਝੰਗ ਦੇ ਅੰਦਰ ਹੀ ਸੀ। ਇਹ ਜਿਹੜੇ ਇਖਤਲਾਫਾਤ ਆਏ, ਲਹਿਜਿਆਂ ਦੇ ਇਖਤਲਾਫਾਤ ਜਿਹੜੇ ਹੋਏ, ਉਹਦੇ ਵਿੱਚ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹ ਮੈਂ ਸਾਥੀਆਂ ਦੇ ਅੱਗੇ ਰੱਖਣਾ ਚਾਹੁੰਦਾ ਵਾਂ। ਕੌਮ ਪ੍ਰਸਤੀ ਤੇ ਨਸਲ ਪ੍ਰਸਤੀ ਜਿਹੜੀ ਮੈਂ ਉਧਰ ਵੀ ਆਵਾਂਗਾ। 2 ਚੀਜ਼ਾਂ ਹੁੰਦੀਆਂ ਨੇ ਕਿਸੇ ਵੀ ਕੌਮ ਦੇ ਅੰਦਰ, ਰੋਟੀ ਲੱਭ ਜਾਂਦੀ ਹੈ, ਛੱਤ ਵੀ ਲੱਭ ਜਾਂਦੀ ਹੈ। ਅਗਰ ਕੌਮਾਂ ਦੇ ਅੰਦਰ ਨਸਲ ਦਾ ਇਹਤਰਾਮ ਨਹੀਂ ਹੈ ਤੇ ਕੌਮਾਂ ਦੇ ਕੋਲ ਮਾਂ ਬੋਲੀ ਨਹੀਂ ਹੈ ਤੇ ਕੌਮਾਂ ਬਣਦੀਆਂ ਹੀ ਨਹੀਂ, ਬੇਕਾਰ ਨੇ। ਜਿਹੜਾ ਇਹਤਰਾਮੇ ਨਸਲ ਨੂੰ ਛੱਡ ਦਿੰਦਾ ਵੇ ਉਹ ਵੀ ਬਰਬਾਦ ਹੋ ਜਾਂਦਾ, ਤਬਾਹ ਹੋ ਜਾਂਦਾ। ਔਰ ਜਿਹੜਾ ਆਪਣੀ ਮਾਂ ਬੋਲੀ ਨੂੰ ਛੱਡ ਦਿੰਦਾ ਜਾਂ ਉਹਦੇ ਕੋਲ ਛਡਵਾ ਲਈ ਜਾਂਦੀ ਹੈ ਉਹ ਵੀ ਤਬਾਹ ਬਰਬਾਦ ਹੋ ਜਾਂਦਾ। ਸਾਡਾ ਕਿਆ ਪੰਜਾਬ ਨੇ ਕਿਸੇ ਦੀ ਨਸਲ ਦਾ ਇਹਤਰਾਮ ਕੀਤਾ? ਪਹਿਲਾ ਸਵਾਲ ਤੇ ਆਵੇ ਕਿ ਜੇ ਅੱਜ ਮੈਂ ਇਹਤਰਾਮੇ ਨਸਲ ਦੀ ਗੱਲ ਕਰਨਾ ਨਾ, ਤੇ ਕਿਆ ਪੰਜਾਬ ਨੇ ਕਿਸੇ ਦੀ ਨਸਲ ਦਾ ਇਹਤਰਾਮ ਕੀਤਾ? ਕਿਆ ਪੰਜਾਬ ਨੇ ਕਿਸੇ ਸੈਯਦ ਨੂੰ, ਕਿਸੇ ਅਰਾਈ ਨੂੰ, ਕਿਸੇ ਅਵਾਨ ਨੂੰ, ਕਿਸੇ ਨਿਆਜ਼ੀ ਨੂੰ, ਕਿਸੇ ਮੁਗਲ ਨੂੰ, ਜਾਂ ਪੰਜਾਬੀ ਨੇ ਕਿਸੇ ਅਫਗਾਨੀ ਨੂੰ, ਜਿਹੜੇ ਇਸ ਟਾਈਮ ਵੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਨਸਲ ਕਸੂਰ ਵਿੱਚ ਬੈਠੀ ਹੋਈ ਹੈ, ਜਿਹੜੇ ਇਸ ਟਾਈਮ ਵੀ ਅਫਗਾਨੀ ਪਸਰੂਰ ਦੇ ਅੰਦਰ ਬੈਠੇ ਹੋਏ ਨੇ, ਸਾਡੀਆਂ ਜ਼ਮੀਨਾਂ ਦੇ ਉੱਤੇ ਕਾਬਜ਼ ਨੇ, ਸਾਡੇ ਹੱਕ ਦੇ ਉੱਤੇ ਬੈਠੇ ਹੋਏ ਨੇ, ਉਹ ਮੁਲਤਾਨ ਦੇ ਅੰਦਰ ਨੇ, ਉਸ ਤੋਂ ਬਾਅਦ ਪਿੰਡੀ ਦੇ ਅੰਦਰ ਨੇ, ਗੁਜਰਾਂਵਾਲੇ ਦੇ ਅੰਦਰ ਨੇ। ਇਹ ਸਾਡੇ ਲਾਹੌਰ ਦੇ ਅੰਦਰ ਆਪਣਾ ਜਿਹੜਾ ਹੈ ਵੇ ਆਪਣਾ ਸਾਡਾ ਸ਼ਾਦਰੇ ਪਿੰਡ ਦੇ ਅੰਦਰ ਜਿਹੜੇ ਕੱਕੇ ਦਈ ਬੈਠੇ ਨੇ ਉਹ ਕਿਹੜੇ ਪੰਜਾਬੀ ਨੇ? ਜਿਹੜੇ ਫੈਸਲਾਬਾਦ ਦੇ ਅੰਦਰ ਕਾਕੜ ਬੈਠੇ ਨੇ ਉਹ ਕਿਹੜੇ ਪੰਜਾਬੀ ਨੇ? ਇਹ ਸਾਰੇ ਕੌਮਾਂ ਜਿਹੜੀਆਂ ਨੇ, ਕਿਆ ਅਸੀਂ ਇਹਨਾਂ ਨੂੰ ਇਹਤਰਾਮ ਨਹੀਂ ਦਿੱਤਾ? ਇਹ ਥੋੜੇ ਜਿਹੇ ਲੋਕ ਸਨ। ਅਗਰ ਪੰਜਾਬ ਨੇ ਇਹਨਾਂ ਕੌਮਾਂ ਨੂੰ ਨਸਲੀ ਇਹਤਰਾਮ ਨਾ ਦਿੱਤਾ ਹੁੰਦਾ ਤੇ ਪੰਜਾਬ ਤੋਂ ਭੱਜ ਜਾਂਦੇ। ਇਹਨਾਂ ਦੇ ਅੱਜ ਅਸੀਂ ਪੈਰਾਂ ਦੇ ਵਿੱਚ ਬੈਠੇ ਆ, ਸਾਡਾ ਨਸਲੀ ਇਹਤਰਾਮ ਖਤਮ ਹੋ ਗਿਆ, ਸਾਨੂੰ ਨਸਲੀ ਤਾਸਬ ਦਾ ਜਿਹੜਾ ਨਾ ਮਤਲਬ ਕਿ ਸਾਹਮਣਾ ਕਰਨਾ ਪੈ ਗਿਆ। ਔਰ ਜਦੋਂ ਚਾਹ ਬਣ ਗਈ ਇਹੋ ਹੀ ਨਸਲੀ ਤਾਸਬ ਜਿਹੜਾ ਹੈ ਇਹਨਾਂ ਸਾਰੀਆਂ ਕੌਮਾਂ ਦੇ ਨਾਲ, ਜਿਹੜੀਆਂ ਮੈਂ ਕੌਮਾਂ ਗਨਮਾਈਆਂ ਨੇ, ਮੈਂ ਮਾਦਰਤ ਦੇ ਨਾਲ ਗੱਲ ਕਰਨਾ, ਲੇਕਿਨ ਇਹ ਬੜੀ ਵੱਡੀ ਹਕੀਕਤ ਹੈ। ਜਿਹੜੇ ਪਾਸੇ ਨਾ ਕੋਈ ਦਾਨਸ਼ਵਰ ਕਦੀ ਆਇਆ, ਜਿਹਦੇ ਤੇ ਨਾ ਕਦੀ ਲਿਖਿਆ ਗਿਆ, ਉਹਦੀ ਵਜ੍ਹਾ ਆਵੇ ਕਿ ਇਹ ਸਾਰੀਆਂ ਕੌਮਾਂ ਉਹ ਨੇ ਜਿਹੜੀਆਂ ਅੰਗਰੇਜ਼ ਦੀ ਐਸਟੈਬਲਿਸ਼ਮੈਂਟ ਵਿੱਚ ਗਈਆਂ। ਇਹ ਸਾਰੀਆਂ ਕੌਮਾਂ ਉਹ ਨੇ ਜਿਹੜੇ ਜ਼ੈਲਦਾਰ ਬਣੇ, ਜਿਹੜੇ ਨੰਬਰਦਾਰ ਬਣੇ ਔਰ ਜਿਹੜੇ ਚੌਕੀਦਾਰ ਬਣੇ। ਜ਼ੈਲਦਾਰ ਨਾਲੋਂ ਔਰ ਨੰਬਰਦਾਰ ਨਾਲੋਂ ਅੰਗਰੇਜ਼ ਦਾ ਚੌਕੀਦਾਰ ਬਹੁਤ ਤਾਕਤਵਰ ਹੁੰਦਾ ਸੀ। ਉਹ ਬਹੁਤ ਸਾਰੇ ਕੰਮ ਕਰਦਾ ਸੀ। ਪੂਰੇ ਪਿੰਡ ਦੀ ਮੁਖਬਰੀ ਜਿਹੜੀ ਹੈ ਉਹ ਚੌਕੀਦਾਰ ਕਰਦਾ ਸੀ। ਪੂਰੇ ਇਲਾਕੇ ਦੀਆਂ ਮੁਖਬਰੀਆਂ ਜਿਹੜੀਆਂ ਨੇ ਉਹ ਚੌਕੀਦਾਰ ਕਰਦੇ ਸੀ। ਤੇ ਥਾਣੇਦਾਰ ਦਾ ਇੱਕ ਖਾਸ ਮੋਹਰਾ ਹੁੰਦਾ ਸੀ ਚੌਕੀਦਾਰ ਦੇ ਕਹਿਣ ਦੇ ਉੱਤੇ ਜ਼ੈਲਦਾਰੀਆਂ ਮਿਲਦੀਆਂ ਸੀ, ਚੌਕੀਦਾਰ ਦੇ ਕਹਿਣ ਦੇ ਉੱਤੇ ਨੰਬਰਦਾਰੀਆਂ ਮਿਲਦੀਆਂ ਸੀ, ਇਹਨਾਂ ਦੇ ਕਹਿਣ ਦੇ ਉੱਤੇ ਵਜ਼ੀਫੇ ਮਿਲਦੇ ਸੀ। ਇਹ ਸਾਰੇ ਉਹ ਮਸਲੇ ਨੇ ਜਿਹੜੇ ਦੱਬੇ ਹੋਏ ਨੇ ਔਰ ਇਹ ਉਹ ਮਸਲੇ ਨੇ ਜਿਨ੍ਹਾਂ ਨੂੰ ਅਸੀਂ ਹੁਣ ਅਕਲਮੰਦੀ ਨਾਲ ਉਛਾਲ ਸਕਦੇ ਹਾਂ। ਬੇਵਕੂਫੀ ਕਰਕੇ ਅਸੀਂ ਕੋਈ ਕਿਸੇ ਕਿਸਮ ਦਾ ਜਿਹੜਾ ਨਾ ਉਹ ਅਸੀਂ ਵੀ ਤਾਸਬ ਨਹੀਂ ਫੈਲਾਉਣਾ ਚਾਹੁੰਦੇ। ਹੁਣ ਪੰਜਾਬ ਦੇ ਅੰਦਰ ਜਿਹੜੀਆਂ ਬਸਣ ਵਾਲੀਆਂ ਕੌਮਾਂ ਨੇ, ਉਹ ਕੌਮਾਂ ਦੇ ਅੰਦਰ ਜਿਹੜਾ ਨਸਲੀ ਇਹਤਰਾਮ ਦੀ ਕਮੀ ਹੈ, ਮੇਰੇ ਨਾਲ ਜ਼ਿਆਦਾ ਜਿਹੜਾ ਨਾ ਹਮੀਦ ਮਸੀਹ ਸਾਹਿਬ ਸਮਝਦੇ ਨੇ, ਪਾਕਿਸਤਾਨ ਦੇ ਸ਼ਹਿਰੀ ਨੇ। ਕੀ ਹਾਲਾਤ ਨੇ ਇੱਥੇ ਈਸਾਈਆਂ ਦੇ? ਔਰ ਹਿੰਦੁਸਤਾਨ ਦੀਆਂ ਗੋਤਾਂ ਨੇ, ਉਹ ਬਾਹਰੋਂ ਆ ਕੇ ਇੱਥੇ ਨਹੀਂ ਬੈਠੇ ਹੋਏ।
ਇਹ ਨਸਲੀ ਤਾਸਬ ਨੂੰ ਰੋਸ਼ਨ ਲਾਲ ਸਾਹਿਬ ਜਿਹੜਾ ਨਾ ਉਹ ਸਮਝਦੇ ਨੇ ਕਿ ਉਹ ਹਿੰਦੁਸਤਾਨੀ ਗੋਤ ਹੈ, ਹਿੰਦੁਸਤਾਨੀ ਕੌਮ ਹੈ, ਇਸ ਧਰਤੀ ਚੋਂ ਖਮੀਰ ਉੱਠੇ ਨੇ, ਇਸ ਧਰਤੀ ਦੇ ਵਿੱਚੋਂ ਇਹਨਾਂ ਦਾ ਖਮੀਰ ਉੱਠਿਆ ਹੈ। ਹੁਣ ਗੱਲਾਂ ਜਿਹੜੀਆਂ ਨੇ ਉਹ ਐ ਨੇ ਕਿ ਜੇ ਤੇ ਕੌਮ ਪ੍ਰਸਤੀ ਵਾਲੇ ਪਾਸੇ ਆਣਾ ਹੈ ਤੇ ਕੌਮ ਪ੍ਰਸਤੀ ਜਿਹੜੀ ਹੈ ਉਹ ਕਿਸੇ ਮਜ਼ਹਬ ਨੂੰ ਨਹੀਂ ਮੰਨਦੀ। ਜੇ ਕੌਮ ਪ੍ਰਸਤੀ ਪਾਸੇ ਆਣਾ ਹੈ ਤੇ ਕੌਮ ਪ੍ਰਸਤੀ ਸਭ ਤੋਂ ਪਹਿਲੇ ਇhtiraam ਨਸਲ ਦਾ ਤਕਾਜ਼ਾ ਕਰਦੀ ਹੈ ਤਾਂ ਕਿ तमाम ਮਜ਼ਾਹਬ ਦੇ ਰੰਗ ਨਸਲ ਦੇ ਲੋਕ ਜਿਹੜੇ ਨੇ ਉਹ ਇੱਜ਼ਤ ਦੇ ਨਾਲ ਇਸ ਇਲਾਕੇ ਦੇ ਵਿੱਚ, ਇਸ ਜੂ ਦੇ ਵਿੱਚ ਬੜੀ ਹਿਫਾਜ਼ਤ ਦੇ ਵਿੱਚ ਰਾਤ ਨੂੰ ਸੁੱਖ ਦੀ ਨੀਂਦ ਸੌਣ, ਆਪਣੇ ਮਸਜਿਦ ਮੰਦਰ ਗਿਰਜੇ ਦੇ ਵਿੱਚ ਜਾ ਕੇ ਆਪਣੀ ਇਬਾਦਤ ਅੱਛੇ ਤਰੀਕੇ ਨਾਲ ਕਰ ਲੈਣ। ਇਹ ਕੌਮ ਪ੍ਰਸਤੀ ਹੈ। ਔਰ ਨਸਲ ਪ੍ਰਸਤੀ ਜਿਹੜੀ ਹੈ ਉਹ ਕੀ ਹੈ? ਮੈਂ ਸਮਝਦਾ ਪੰਜਾਬ ਦੇ ਅੰਦਰ ਫਿਲਹਾਲ ਕੌਮ ਪ੍ਰਸਤੀ ਨਾ ਹੋਣ ਦੇ ਬਰਾਬਰ ਹੈ। ਪੰਜਾਬ ਦੇ ਅੰਦਰ ਜਦੋਂ ਵੀ ਕੋਈ ਕੌਮ ਪ੍ਰਸਤੀ ਦੀ ਗੱਲ ਕਰੇਗਾ ਐਸਟੈਬਲਿਸ਼ਮੈਂਟ ਨੂੰ ਨਹੀਂ ਛੱਡੇਗੀ। ਕੌਮ ਪ੍ਰਸਤੀ ਐਸਟੈਬਲਿਸ਼ਮੈਂਟ ਵਾਸਤੇ ਜ਼ਹਿਰ ਕਾਤਲ ਹੈ। ਕੌਮ ਪ੍ਰਸਤੀ ਦਾ ਮਤਲਬ ਹੈ ਕਿ ਕੋਈ ਵੀ ਇੱਥੇ ਆ ਕੇ ਤੇ ਡਾਲਰ ਨਹੀਂ ਛਾਪੇਗਾ। तमाम ਕੌਮਾਂ ਦੇ ਵਿੱਚ ਜਿਹੜਾ ਨਾ ਬਰਾਬਰ ਦੀ ਤਕਸੀਮ ਹੋਏਗੀ, ਬਰਾਬਰ ਦੀ ਇੱਜ਼ਤ ਹੋਏਗੀ, ਬਰਾਬਰ ਦੇ ਜਿਹੜਾ ਨਾ ਮਤਲਬ ਉਹ ਕੰਮ ਜਿਹੜੇ ਨੇ ਉਹ ਵੰਡੇ ਜਾਣਗੇ। ਜਿਹੜਾ ਨਸਲ ਪ੍ਰਸਤੀ ਦਾ ਮਸਲਾ ਨਸਲ ਪ੍ਰਸਤੀ ਦੇ ਅੰਦਰ ਆ ਕੇ ਉਛਾਲਿਆ ਜਾ ਰਿਹਾ ਵੇ ਸਰਾਇਕੀ ਦੇ ਮਸਲੇ ਨੂੰ, ਨਸਲ ਪ੍ਰਸਤੀ ਦੇ ਵਿੱਚ ਆ ਕੇ ਪਟਵਾਰੀਆਂ ਨੂੰ ਜਿਹੜਾ ਨਾ ਖਿਲਾਫ ਕੀਤਾ ਜਾ ਰਿਹਾ ਵੇ। ਨਸਲ ਪ੍ਰਸਤੀ ਤੇ ਕੌਮ ਪ੍ਰਸਤੀ ਜਦੋਂ ਕੋਈ ਇਸ ਮਾਮਲੇ ਨੂੰ ਸਮਝ ਗਿਆ, ਕਿਆ ਜਿਹੜੇ ਬਾਬੇ ਗੀਟੀਆਂ ਖੇਡਦੇ ਨੇ, 12 ਟਹਿਣੀਆਂ ਖੇਡਦੇ ਨੇ ਨਾ, ਇਹ ਕਾਫਰ ਨੇ, ਇਹ ਜਹੰਨਮੀ ਨੇ, ਤੇ ਬਾਬੇ ਜਹੰਨਮ ਕੋਲੋਂ ਡਰਦੇ ਨੇ, ਸਾਰੀ ਦੁਨੀਆ ਡਰਦੀ ਹੈ, ਹਰ ਮਜ਼ਹਬ ਹੀ ਜਹੰਨਮ ਤੋਂ ਡਰਦਾ ਹੈ। ਬਾਬੇ ਜਦੋਂ ਇਹਨਾਂ ਬੋੜਾਂ ਦੇ ਥੱਲੇੋਂ ਉੱਠ ਕੇ ਚਲੇ ਗਏ ਤੇ ਸਾਡੇ ਹੱਥਾਂ ਦੇ ਵਿੱਚ ਜਦੋਂ ਟੈਕਨੋਲੋਜੀ ਦੀਆਂ ਚੀਜ਼ਾਂ ਆਈਆਂ ਤੇ ਉਦੋਂ ਨਸਲੀ ਤਾਸਬ ਦੇ ਵਿੱਚ ਅਸੀਂ ਉਹਨਾਂ ਕੌਮਾਂ ਵਰਗੇ ਹੋ ਗਏ ਜਿਹੜੀਆਂ ਕੌਮਾਂ ਨੇ ਇੱਥੇ ਆ ਕੇ ਸਾਨੂੰ ਨਸਲੀ ਤਾਸਬ ਦਾ ਸ਼ਿਕਾਰ ਕੀਤਾ। ਅੱਜ ਮੁਹੱਬਤ ਦੀ, ਅਮਨ ਦੀ ਲੋੜ ਹੈ ਔਰ ਇਸ ਮੁਹੱਬਤ ਨੂੰ ਔਰ ਅਮਨ ਨੂੰ ਇhtiraam ਇਨਸਾਨੀਅਤ, ਨਸਲੀ ਇhtiraam ਔਰ ਮਾਂ ਬੋਲੀ ਪੂਰਾ ਕਰ ਸਕਦੀ ਹੈ। ਕੋਈ ਦੁਨੀਆ ਦਾ ਫਲਸਫਾ ਇਸ ਧਰਤੀ ਨੂੰ ਮੁਹੱਬਤ ਨਹੀਂ ਦੇ ਸਕਦਾ ਮਾਂ ਸਿਵਾਏ ਪੰਜਾਬੀ ਦੇ ਫਲਸਫੇ ਦੇ, ਪੰਜਾਬੀਅਤ ਦੇ ਫਲਸਫੇ ਦੇ ਔਰ ਮਾਂ ਬੋਲੀ ਦੇ ਫਲਸਫੇ ਦੇ। ਕੋਈ ਗੱਲ ਮੇਰੇ ਕੋਲੋਂ ਔਖੀ ਸੌਖੀ ਨਿਕਲਦੀ ਹੋਵੇ ਮੈਂ ਮਾਫੀ ਚਾਹੁੰਦਾ। ਬਹੁਤ ਅੱਛੀ ਗੱਲ। बड़ा ज़बरदस्त अच्छा सैशन छोटा लेकिन सब नूं गलबात करन दा मिलदा पिया। लोग अपने जिहड़े ने विचार जिहड़े ने वो सांझे कर रहे हैं ते गल्लां जिहड़ियां ने आ रही ने, मालूमाती गल्लां भी जिहड़ियां ने वो आ रही ने इस सारे सिलसिले दे विच। सिर्फ जिहड़ी एक समझण दी गल है ना दे विच जिहड़ा साडे बाबे काम कर रहे हैं और उन्होंने शौवी तौर ते कीता है। ਜਿਹੜਾ ਸੀ ਨਾ ਸੁਲਤਾਨ ਬਾਹੂ, ਉਹ ਝੰਗ 'ਚ ਬੈਠ ਕੇ ਨਾ ਝੰਗ ਵਿੱਚ ਲਿਖ ਸਕਦਾ ਸੀ, ਉਹਨੂੰ ਆਉਂਦੀ ਸੀ ਝੰਗ ਵੀ ਲਹਿਜਾ ਉਹਨੂੰ ਪੂਰਾ ਆਉਂਦਾ ਸੀ। ਮੀਆਂ ਮੁਹੰਮਦ ਬਖਸ਼ ਨੂੰ ਵੀ ਆਪਣਾ ਲਹਿਜਾ ਪੂਰਾ ਆਉਂਦਾ ਸੀ। ਇਸੇ ਤਰ੍ਹਾਂ ਖਾਜਾ ਫਰੀਦ ਨੂੰ ਵੀ ਆਪਣਾ ਲਹਿਜਾ ਪੂਰਾ ਆਉਂਦਾ ਸੀ। ਮਾਧੋ ਲਾਲ ਹੁਸੈਨ ਨੂੰ ਆਪਣਾ ਲਹਿਜਾ ਪੂਰਾ ਆਉਂਦਾ ਸੀ। ਲੇਕਿਨ ਅਸੀਂ ਇਹ ਕੀ ਵਜ੍ਹਾ ਹੈਗੀ ਹੈ ਕਿ ਅਸੀਂ ਜਦੋਂ ਇਹਨਾਂ ਨੂੰ ਪੜ੍ਹਦੇ ਹਾਂ ਤੇ ਇਹਦੇ 'ਚ ਇੱਕ ਲਹਿੰਦੀ ਜਿਹੜੀ ਇਹਨਾਂ ਲਿਸ਼ਕਾਂ ਮਾਰਦੀ ਹਰ ਇੱਕ ਦੇ ਵਿੱਚ। ਇਸ ਗੱਲ ਨੂੰ ਸੋਚਣ ਦੀ ਲੋੜ ਹੈ। ਇੱਥੇ ਸਾਡਾ ਇੱਕ ਸੂਝਵਾਨ ਸ਼ਾਇਰ ਹੈ, ਉਹਨੇ ਇੱਕ ਸਾਡਾ ਦੋਸਤ ਸੀ, ਉਹਨੇ ਉਹਦਾ ਇੰਟਰਵਿਊ ਕੀਤਾ 5 ਨੰਬਰ ਪ੍ਰੋਗਰਾਮ ਦੇ ਵਿੱਚ। ਉਰਦੂ ਦਾ ਸ਼ਾਇਰ, ਬੜਾ ਮਹਾਨ ਸ਼ਾਇਰ। ਉਹਨੂੰ ਕਿਹਾ ਜਨਾਬ ਤੁਸੀਂ ਉਰਦੂ 'ਚ ਸ਼ਾਇਰੀ ਕਰਦੇ ਹੋ, ਪੰਜਾਬੀ 'ਚ ਕਿਉਂ ਨਹੀਂ ਕਰਦੇ? ਪਹਿਲਾਂ ਤਾਂ ਖਾਮੋਸ਼ ਰਹੇ, ਗੱਲ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕੀਤੀ। ਮੁੜ ਕੇ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਮੈਨੂੰ ਤੁਸੀਂ ਇਹਦਾ ਜਵਾਬ ਦਿਓ। ਉਹਨਾਂ ਨੇ ਕਿਹਾ ਕਿ ਪੰਜਾਬੀ ਦੇ ਵਿੱਚ ਐਡੇ ਬੁੱਤ ਬੈਠੇ ਹੋਏ ਨੇ ਤੇ ਅਸੀਂ ਬੜੀ ਕੋਸ਼ਿਸ਼ ਕਰਕੇ ਨਾ मीर तक ही तो पहुँच सकते हैं, उन्हें तक नहीं पहुँच सकते। मैं समझना कि गल मुनासिब नहीं। शायरी करना क्या ये है कि असी किसी तक पहुँच जाएंगे? शायरी करना तो मकसद नहीं है। शायरी जी है ना ये एक सोर्स है लोगों तक पहुँचने का, एक फन है। पहले तो नंबर ये चीज़ है कि धरनी मेरे परिवार जी बहुत अच्छा जी कि तुसी अपनी पंजाबी मां बोली की सेवा कर रहे हो। क्योंकि ਤੁਸੀਂ ਜਿਹੜਾ ਵੀ ਕੋਈ ਦਿਹਾੜ ਹੁੰਦਾ ਹੈ ਪੰਜਾਬੀ ਦੇ ਨਾਲ ਜੁੜਿਆ ਹੋਇਆ ਜਾਂ ਪੰਜਾਬੀ ਰਹਿਤ ਨਾਲ ਜੁੜਿਆ ਹੋਇਆ, ਤੁਸੀਂ ਉਹ ਆਪਣੇ ਸਾਥੀਆਂ ਦੇ ਨਾਲ, ਉਹਨਾਂ ਤਾਵਾਂ ਦੇ ਨਾਲ ਉਹ ਤਿਉਹਾਰ ਨੂੰ ਪੂਰੀ ਤਰੀਕੇ ਨਾਲ ਮਨਾਉਂਦੇ ਹੋ। ਇਹ ਬੜੀ ਵੱਡੀ ਗੱਲ ਹੈ। ਪੰਜਾਬੀ ਜਿਹੜੀ ਅਗਰ ਸਿੱਖੀ ਗਈ ਹੈ ਤੇ ਮੈਂ ਇਹ ਸ਼ਬੀਰ ਜੀ ਉਹਨਾਂ ਕੋਲ ਸਿੱਖੀ ਹੈ। ਮੈਂ ਬੇਸਿਕਲੀ ਜਿਹੜਾ ਸੀ ਆਪਣਾ ਸ਼ਾਰਟ ਸਟੋਰੀ ਲਿਖਦਾ ਸਾਂ ਤੇ ਉਰਦੂ 'ਚ। ਤੇ ਜਦੋਂ ਮੈਂ ਜੀ ਮੁਲਾਕਾਤ ਜਿਹੜੀ ਸ਼ਬੀਰ ਜੀ ਹੋਰਾਂ ਨਾਲ ਹੋਈ ਹੈ, ਇਹਨਾਂ ਫਿਰ ਦੱਸਿਆ ਕਿ ਯਾਰ ਪੰਜਾਬੀ ਜਿਹੜੀ ਇਹਨਾਂ ਨਾਲ ਬੋਲੀ ਮੇਰੇ ਨਾਲ, ਫਿਰ ਦੱਸਦੇ ਸਨ ਪੰਜਾਬੀ 'ਚ ਪ੍ਰੋਗਰਾਮ ਕਰਦੇ ਸਨ ਤੇ ਮੈਨੂੰ ਪੰਜਾਬੀ ਦਾ ਥੋੜ੍ਹਾ ਜਿਹਾ ਪੜ੍ਹਨ ਦਾ ਸ਼ੌਕ ਹੋਇਆ।
ਕੁਛ ਵੀ ਆਪਣਾ ਪ੍ਰੋਗਰਾਮ ਕਰਦੇ ਸਨ ਤੇ ਮੈਂ ਜਿਹੜੀ ਇਹਨੂੰ ਪੰਜਾਬੀ ਪੜ੍ਹਨੀ ਸ਼ੁਰੂ ਕਰਤੀ। ਉਹ ਜਦੋਂ ਪੰਜਾਬੀ ਪੜ੍ਹੀ ਮੈਂ ਕਿਹਾ ਇਹ 'ਚ ਕੋਈ ਔਖੀ ਨਹੀਂ ਹੈਗੀ ਨਹੀਂ ਪੜ੍ਹਨੀ ਤੇ ਸੌਖੀ ਚੀਜ਼ ਹੈ ਕਿ ਪੜ੍ਹੇ ਵਿੱਚ ਥੋੜ੍ਹੀ ਜਿਹੀ ਸਾਨੂੰ ਵਿੱਚ ਨਿਗਾਹ ਰੱਖਣੀ ਪਏਗੀ, ਧਿਆਨ ਰੱਖਣਾ ਪਏਗਾ। ਮੈਂ ਧਿਆਨ ਪਾਇਆ ਇਹਦੇ ਵਿੱਚ ਇਹਨਾਂ ਦੇ ਸੂਫੀਆ ਕਲਾਮ ਦੇ ਜਿਹੜੇ ਆਪਣਾ ਫਸਟ ਕਲਾਸ ਸੀ ਜਾਂ ਗੱਲਾਂ ਬਾਤਾਂ ਸਨ ਉਹ ਪੜ੍ਹੀਆਂ ਆਪਣਾ ਤੇ ਮੈਂ ਪੰਜਾਬੀ ਨਾਲ ਜੁੜ ਗਿਆ। ਉਹਦੇ ਵਿੱਚ ਮੈਂ ਪੰਜਾਬੀ ਫਿਰ ਲਿਖਣਾ ਫਿਰ ਸ਼ੁਰੂ ਕੀਤੀ। ਫਿਰ ਪੰਜਾਬੀ ਜਿਹੜੀ ਮੈਂ ਸ਼ਾਇਰੀ ਜਿਹੜੀ ਉਹ ਸ਼ੁਰੂ ਕੀਤੀ ਤੇ ਜਿਹੜੀ ਜਿਸ ਤਰੀਕੇ ਨਾਲ ਮੇਰਾ ਗੱਲ ਜਿਹੜੀ ਸਾਡੀ ਪੰਜਾਬੀ ਨੂੰ ਵਧਾਉਣਾ ਨਹੀਂ ਹੈ ਤੇ ਮੇਰੇ ਕੋਲ ਸ਼ਬੀਰ ਜੀ ਹੋਰਾਂ ਨੇ ਪੰਜਾਬੀ ਚ ਵਧਾਉਣ ਵਾਸਤੇ ਕਿ ਮੈਨੂੰ ਆਧਾਰ ਦਿੱਤਾ ਕਿ ਮੈਂ ਕੋਈ ਇਹਨਾਂ ਦਾ ਕਹਿਣ ਨਾਲ ਇਹਨਾਂ ਨੂੰ ਮੋਟੀਵੇਟ ਕੀਤਾ ਕਿ ਮੈਂ ਪੰਜਾਬੀ ਵੱਲ ਜਿਹੜਾ ਉਹ ਚਲਾ ਗਿਆ। ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਪੰਜਾਬੀ ਮਾਂ ਬੋਲੀ ਦਾ ਦਿਹਾੜਾ ਮਨਾਉਂਦੇ ਆ ਨਾ ਤਾਂ ਥੋੜ੍ਹਾ ਜਿਹਾ ਸਾਨੂੰ ਇਹ ਵੀ ਕਰਨਾ ਚਾਹੀਦਾ, ਸੋਚਣਾ ਵੀ ਚਾਹੀਦਾ ਕਿ ਆਦੀ ਇਹਦੇ ਵਾਧੇ ਵਾਸਤੇ ਪੰਜਾਬੀ ਰਹਿਤਨ ਦੀ ਸੰਭਾਲ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ। ਕਿਉਂਕਿ ਉਹ ਜਿਵੇਂ ਇਹਨਾਂ ਨੇ ਦੱਸਿਆ ਪਰ ਰਾਣਾ ਸਾਹਿਬ ਨੇ ਕਿ ਜਿਹੜੇ ਬੋਰਡ ਸਾਡੇ ਸਨ ਤੇ ਸਾਡੇ ਆਪਣਾ ਦਰਖਤ ਸਨ ਜਾਂ ਪਿੱਪਲ ਲੱਗੇ ਹੁੰਦੇ ਸਨ, ਇਹ ਪੁਰਾਣੀਆਂ ਚੀਜ਼ਾਂ ਸਨ ਜਿਹੜੀਆਂ ਤੇ ਉਹ ਸਾਡੀ ਆਪਣੀ ਪੰਜਾਬ ਦੀ ਜੁੜਤ ਜਿਹੜੀ ਸੀ ਨਾ ਉਹਨੂੰ ਆਪਣਾ ਉਹਦਾ ਬੜਾ ਇਨਸਾਨੀ ਰਵੱਈਏ ਨਾਲ ਬੜਾ ਤਲਕ ਵਾਸਤਾ ਹੁੰਦਾ ਸੀ ਤੇ ਉਹ ਚੀਜ਼ਾਂ ਨਹੀਂ ਸਾਡੀਆਂ ਆਈਆਂ ਹੁਣ ਨਜ਼ਰ ਨਹੀਂ ਆਉਂਦੀਆਂ ਹੈਗੀਆਂ ਤੇ ਗੱਲਾਂ ਤੇ ਹੋਰ ਬਹੁਤ ਨੇ ਕਿ ਜਿਹੜੀਆਂ ਹੁਣ ਵਾਰ-ਵਾਰ ਕਰਦੇ ਜਾਂਦੇ ਲੇਕਿਨ ਥੋੜ੍ਹੀਆਂ ਜਿਹੜੀਆਂ ਗੱਲਾਂ ਨਾ ਮੈਂ ਆਪਣੇ ਨਜ਼ਮਾਂ ਨੇ ਤੇ ਉਹਨਾਂ ਦੀ ਦੋ ਸ਼ੇਰ ਲਏ ਨੇ ਮੈਂ ਤੇ ਉਹ ਮੈਂ ਆਪਣੇ ਤੁਹਾਨੂੰ ਦੱਸ ਦੇਣਾ ਵਾ ਕਿਉਂ ਗੱਲ ਟਾਈਮ ਟਾਈਮ ਦੇ ਮੁਤਾਬਕ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਗੱਲਾਂ ਕਰਨ ਦਾ। ਅੱਛਾ ਉਹ ਜਿਵੇਂ ਰਾਣਾ ਸਾਹਿਬ ਨੇ ਕੀਤੀ ਸੀ ਨਾ ਆਪਣਾ ਥੋੜ੍ਹੀ ਮੇਰਾ ਖਿਆਲ ਮੈਂ ਇਹਨਾਂ ਰਾਣਾ ਸਾਹਿਬ ਨੇ ਗੱਲ ਕੀਤੀ ਉਹਨਾਂ ਤੇ ਮੈਂ ਥੋੜ੍ਹੀ ਗੱਲ ਕਰਨਾ ਚਾਹੁੰਦਾ ਵਾਂ। ਇੱਕ ਇਹਨਾਂ ਨੇ ਗੱਲ ਕੀਤੀ ਸੀ ਸਿੱਖਾਂ ਦੀ, ਸਿੱਖਾਂ ਦੇ ਫੰਡ ਜਿਹੜੇ ਨੇ ਉਹ ਮਿਲਦੇ ਨੇ ਲੋਕੀ ਜਿਹੜੇ ਨਾ ਆਪਣਾ ਉਹ ਫੰਡ ਦਾ ਇਸਤੇਮਾਲ ਕਰਦੇ ਨੇ ਤੇ ਉਹ ਹੋਰੇ ਆਪਣਾ ਸਿੱਖ ਦੀ ਆਈ ਪੰਜਾਬੀ ਮਾਂ ਬੋਲੀ ਦੀ ਜਿਹੜੀ ਹੈ ਨਾ ਬੜੀ ਸੇਵਾ ਕਰ ਰਹੇ ਤੇ ਮੈਂ ਜਿਹੜੀ ਚੀਜ਼ ਸਮਝਣਾ ਵਾ ਕਿ ਸਾਨੂੰ ਜਿਹੜੀ ਨਾ ਸਿੱਖ ਭਾਵੇਂ ਈਸਾਈ ਹੈ ਤੇ ਭਾਵੇਂ ਹਿੰਦੂ ਤੇ ਭਾਵੇਂ ਮੁਸਲਮਾਨ ਪੰਜਾਬੀ ਹੈ। ਜਦੋਂ ਅਸੀਂ ਮੁਸਲਮਾਨ ਕਹਾਂਗੇ ਮੁਸਲਮਾਨ ਸਿੱਖ ਫੜ ਲੈਂਦੇ ਨੇ ਤੇ ਫਿਰ ਸਾਰੇ ਲੋਕ ਵਿੱਚ ਹੀ ਆ ਜਾਂਦੇ ਸਿੱਖ ਨਹੀਂ ਆ ਜਾਂਦਾ ਨਾ ਤੇ ਇਹ ਥੋੜ੍ਹੇ ਜਿਹੇ ਲਫ਼ਜ਼ ਮੈਂ ਸਮਝਣਾ ਜੋ ਹੋਰ ਰਾਣਾ ਸਾਹਿਬ ਜਿਹੜਾ ਬਿਹਤਰ ਸਮਝਣ ਉਹ ਕਰਨ ਮੈਂ ਸਮਝਣਾ ਸਿੱਖ ਨਾਲ ਲਫ਼ਜ਼ ਇਸਤੇਮਾਲ ਕਰਨ। ਹਾਂ ਇਹ ਕਰਕੇ ਜਿਹੜੇ ਫੰਡ ਲਿਆਉਣ ਵਾਲੇ ਤੇ ਦੇਣ ਵਾਲੇ ਜੋ ਗਲਤ ਇਸਤੇਮਾਲ ਕਰਦੇ ਨੇ ਸਿੱਖਾਂ ਨਾਲ ਮੇਰੇ ਵੀ ਪ੍ਰੋਗਰਾਮ ਹੁੰਦੇ ਨਾ ਮੈਂ ਵੀ ਵੇਲੇ ਉਸੇ ਹੁਣ ਪ੍ਰੋਗਰਾਮ ਅਸੀਂ ਜਿੱਥੋਂ ਕਰਕੇ ਆਏ ਹਾਂ ਪ੍ਰੈਸ ਕਲੱਬ ਵਿੱਚ ਆਏ ਇਹ ਸਾਡੀ ਭੈਣ ਮਸ਼ੀਨ ਸਾਹਿਬ ਮਸ਼ੀਨਾਂ ਦਾ ਨਾਂ ਹੈ ਚੜ੍ਹਦੇ ਪੰਜਾਬ ਤੋਂ ਇਹਨਾਂ ਦੀ ਕਿਤਾਬ ਹੈ ਉਹਨਾਂ ਨੇ ਸ਼ਾਹਮੁਖੀ ਚ ਗੁਰਮੁਖੀ ਦੋਵਾਂ ਦੇ ਉਹਨਾਂ ਦੀ ਹੋਈ ਹੈ ਉਹ ਬਕਾਇਦਾ ਉੱਥੋਂ ਇਹਨੂੰ ਦੇਣ ਆਏ ਨੇ ਕਿਤਾਬ ਇਹਨਾਂ ਕੋਲ ਪੈਸਾ ਤਾਂ ਨਹੀਂ ਦਿੱਤੇ ਹੈਗੇ ਜਾਂ ਹੁਣ ਪੈਸਾ ਨਹੀਂ ਕੱਢੇ ਹੈਗੇ ਲੇਕਿਨ ਉਹਨਾਂ ਨੇ ਕਿਤਾਬ ਲਈ ਛਾਪੀ ਉਹ ਵੀ ਪੰਜਾਬੀ ਮਾਮਲੇ ਸੇਵਾ ਹੀ ਕਰ ਰਹੇ ਨਾ ਇੱਕ ਸੇਵਕ ਦੇ ਹਵਾਲੇ ਨਾਲ ਕਰ ਰਹੇ ਨੇ ਕਿ ਸਿੱਖ ਠੀਕ ਹੈ ਅਗਰ ਸਾਡੇ ਜੋ ਖਾਮੀਆਂ ਨੇ ਅਸੀਂ ਕੋਈ ਪੈਸੇ ਲਿਆ ਕੇ ਉਹਨਾਂ ਨਾਚ ਡਾਂਸ ਕਰਨੇ ਆ ਤਾਂ ਸਾਡੇ 'ਚ ਖਾਮੀ ਹੈ ਦੂਜੇ ਸਿੱਖਾਂ ਨੂੰ ਅਸੀਂ ਨਹੀਂ ਕਰਦੇ ਲੇਕਿਨ ਜੋ ਸਿੱਖਾਂ ਦਾ ਨਾਂ ਲਵਾਂਗੇ ਕਹਿੰਦੇ ਯਾਰ ਕਿਹੋ ਜਿਹੇ ਬੰਦੇ ਨੇ ਉਹ ਸਾਰੇ ਸਿੱਖ ਤੇ ਐਵੇਂ ਤੇ ਨਹੀਂ ਹੈਗੇ ਠੀਕ ਹੈ ਜਿਹੜੇ ਇੰਗਲੈਂਡ 'ਚ ਰਹਿੰਦੇ ਨੇ ਜਾਂ ਆਸਟ੍ਰੇਲੀਆ ਰਹਿੰਦੇ ਨੇ ਵੱਡੇ ਮੁਲਕਾਂ 'ਚ ਰਹਿੰਦੇ ਨੇ ਪੈਸਾ ਉਹਨਾਂ ਕੋਲ ਆਵੇ ਉਹ ਮੇਰਾ ਗੱਲ ਸਹੀ ਜਿਹੜੀ ਉਹ ਸੇਵਕ ਨਹੀਂ ਹੈਗੇ ਉਹ ਪੈਸਾ ਜਿਹੜਾ ਲਾਉਂਦੇ ਨੇ ਤੇ ਉਹ ਜਿਹੜੇ ਪੰਜਾਬੀ ਜਿਹੜੇ ਸਹੀ ਸੇਵਕ ਨੇ ਸਿੱਖ ਵੀ ਨੇ ਨਾ ਉਹ ਬਹੁਤ ਬੋਲੀ ਜਾਣੀ ਤੁਹਾਡੀ ਹੈਲਪ ਵੀ ਕਰਦੇ ਮਦਦ ਵੀ ਕਰਦੇ ਨੇ। ਸੁਣਾਵਾ ਦੋ ਸ਼ੇਰ ਸੁਣਾਵਾ ਹੋਰ ਵੀ ਦੋ ਚੀਜ਼ਾਂ ਨੇ ਪਿੰਡ ਵਿੱਚ ਬੋਲ ਪਿੱਪਲ ਦੀਆਂ ਛਾਵਾਂ ਕਿੱਥੇ ਗਈਆਂ ਨੇ ਪਿੰਡ ਵਿੱਚ ਬੋਲ ਪਿੱਪਲ ਦੀਆਂ ਛਾਵਾਂ ਕਿੱਥੇ ਗਈਆਂ ਨੇ ਜਨਤਾ ਵਰਗੀਆਂ ਠੰਡੀਆਂ ਹਵਾਵਾਂ ਕਿੱਥੇ ਗਈਆਂ ਬਹੁਤ ਅੱਛੇ ਜੀ ਬਹੁਤ ਅੱਛੇ ਅੱਡੀਆਂ ਚੁੱਕ ਆਲ ਦੁਆਲੇ ਵੇਨਾ ਵਾ ਅੱਡੀਆਂ ਚੁੱਕ ਆਲ ਦੁਆਲੇ ਵੇਨਾ ਵਾ ਬਨੇਰੇ ਉੱਤੇ ਬੋਲਣ ਵਾਲੀਆਂ ਕਾਵਾਂ ਕਿੱਥੇ ਗਈਆਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸਨ ਨਾ ਕਿਉਂਕਿ ਮੈਂ ਜਦੋਂ ਪਿੰਡ 'ਚ ਮੇਰੀ ਜਿਹੜੀ ਜ਼ਿੰਦਗੀ ਗੁਜ਼ਰੀ ਹੈ ਤੇ ਮੈਂ ਉਹ ਜੋ ਮਹਿਸੂਸ ਕੀਤਾ ਸੀ ਮੈਂ ਅੱਗੇ ਅੱਜ ਮੈਂ ਥੋੜ੍ਹਾ ਜਿਹਾ ਪੰਜਾਬੀ ਮਾਂ ਬੋਲੀ 'ਤੇ ਲਿਖਿਆ ਵੀ ਜੋ ਮੈਂ ਮਹਿਸੂਸ ਕੀਤਾ ਸੀ ਦੋ ਸ਼ੇਰ ਬੋਲ ਹੈ ਨਜ਼ਮ ਲੇਕਿਨ ਮੈਂ ਦੋ ਸ਼ੇਰ ਸੁਣਾਵਾਂਗਾ। ਮਾਂ ਬੋਲੀ ਪੰਜਾਬੀ ਸਾਡੀ ਸ਼ਾਨ ਹੈ ਮਾਂ ਬੋਲੀ ਪੰਜਾਬੀ ਸਾਡੀ ਸ਼ਾਨ ਹੈ ਇਹ ਸਭ ਬੋਲੀਆਂ ਦੀ ਪ੍ਰਧਾਨ ਹੈ ਨਾਨਕ ਬੁੱਲੇ ਵਾਲਾ ਸ਼ਾਹ ਵਿੱਚ ਵਸਦੀ ਏ ਨਾਨਕ ਬੁੱਲੇ ਵਾਲਾ ਸ਼ਾਹ ਵਿੱਚ ਇਹ ਵਸਦੀ ਏ ਸਾਰੇ ਸੂਫੀਆਂ ਬਾਰੇ ਇਹ ਦੱਸਦੀ ਏ। ਅੱਗੇ ਸਾਂਝ ਦੀ ਇੱਕ ਹੋਰ ਚੀਜ਼ ਲਿਖੀ ਸੀ ਕੰਨਾਂ ਜਿੱਥੋਂ ਸਾਡੀਆਂ ਸਾਂਝੀਆਂ ਮਾਹੌਲ ਥੋੜ੍ਹਾ ਜਿਹਾ ਹੈ ਸੀ ਨਾ ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਪਿੰਡ ਦੀਆਂ ਦੋ ਝੂਠੇ ਨੇ ਸਾਂਝੀਆਂ ਕੰਨਾਂ ਦੇ ਬਾਰੇ ਜਦ ਕੰਨਾਂ ਸਾਂਝੀਆਂ ਹੁੰਦੀਆਂ ਸਨ ਉਦੋਂ ਪਿਆਰ ਵਧੇਰੇ ਹੁੰਦੇ ਸਨ ਜਦ ਕੰਨਾਂ ਸਾਂਝੀਆਂ ਹੁੰਦੀਆਂ ਸਨ ਉਦੋਂ ਪਿਆਰ ਵਧੇਰੇ ਹੁੰਦੇ ਸਨ ਕੱਚੇ ਕੋਠੇ ਹੁੰਦੇ ਸਨ ਦੁੱਖ ਸੁੱਖ ਸਾਂਝੇ ਹੁੰਦੇ ਸਨ। ਗੁਜਰਾਲੇ ਤੋਂ ਮੈਂ
ਇਹ ਤਾਂ ਨਹੀਂ ਕਹਾਂਗੀ ਕਿ ਮੈਂ ਪੰਜਾਬੀ ਸਮਾਜ ਸੇਵਕ ਬਾਹਰ ਪੰਜਾਬ ਦੀ ਥੀ ਹਾਂ, ਪੰਜਾਬਣ ਕੀ ਬਾਤ। ਆਪਣੀ ਗਜ਼ਲ ਦੇ 2 ਅਸ਼ਾਰ ਆਪਣੀ ਸਮਾਤਾਂ ਦੀ ਨਜ਼ਰ। ਬੇਸਿਕਲੀ ਮੈਂ ਨਹੀਂ ਕਹਿੰਦੀ ਚੜ੍ਹਦਾ ਪੰਜਾਬ ਜਾਂ ਲਹਿੰਦਾ ਪੰਜਾਬ। ਪੰਜਾਬ ਕੱਲ ਵੀ ਸਾਂਝਾ ਸੀ, ਪੰਜਾਬ ਅੱਜ ਵੀ ਸਾਂਝਾ ਹੈ, ਕਿਉਂਕਿ ਮੇਰੇ ਨਾਨਕੇ ਚੜ੍ਹਦੇ ਪੰਜਾਬ 'ਚ ਨੇ। ਵਾਹ ਜੀ। ਮੇਰੀ ਕਿਤਾਬ ਲੈ ਕੇ ਆਈ ਹੈ ਨਿਰਮਲ ਕੌਰ ਕੋਟਲਾ ਭੈਣ, ਆਖਿਆ ਸੀ ਨਾ ਲੋਕ ਨਹੀਂ ਚੰਗੇ, ਤੇ ਉਹਦੇ ਵਿੱਚੋਂ 2 ਗਜ਼ਲ ਦੇ ਅਸ਼ਾਰ ਕਿ ਸ਼ਹਿਦ ਤੋਂ ਮਿੱਠੇ ਲੱਗਦੇ ਮੈਨੂੰ ਬੋਲ ਪੰਜਾਬੀ। ਵਾਹ ਕਹਿੰਦੇ ਜੀ, ਵਾਹ ਜੀ, ਵਾਹ। ਵਾਹ। ਉਹ ਬੀਬਾ ਸ਼ਹਿਦ ਤੋਂ ਮਿੱਠੇ ਲੱਗਦੇ ਮੈਨੂੰ ਬੋਲ ਪੰਜਾਬੀ, ਮੈਂ ਅਲੜ ਪੰਜਾਬ ਦੀ ਮੇਰਾ ਢੋਲ ਪੰਜਾਬੀ। ਕਿਆ ਬਾਤ। ਬਈ ਮੈਂ ਅਲੜ ਪੰਜਾਬ ਦੀ ਮੇਰਾ ਢੋਲ ਪੰਜਾਬੀ। ਤੇ ਸੂਰਜ ਚੰਨ ਤੇ ਤਾਰੇ ਮੈਥੋਂ ਸੜਦੇ ਨੇ, ਹਾਂ। ਸੂਰਜ ਚੰਨ ਤੇ ਤਾਰੇ ਮੈਥੋਂ ਸੜਦੇ ਨੇ, ਜਦ ਵੀ ਆ ਕੇ ਬਹਿੰਦਾ ਮੇਰੇ ਕੋਲ ਪੰਜਾਬੀ। ਮੈਂ ਅਲੜ ਪੰਜਾਬ ਦੀ ਮੇਰਾ ਢੋਲ ਪੰਜਾਬੀ। ਬਹੁਤ ਮੁਹੱਬਤ ਜੀ ਹਮੀਦ ਸਾਹਿਬ, ਜੀ, ਬਹੁਤ ਸ਼ੁਕਰੀਆ। ਤੁਸੀਂ ਕੋਈ ਗੱਲ ਕਰੋ ਜੀ। ਗੱਲਾਂ ਬੜੀਆਂ ਅੱਛੀਆਂ ਹੋਈਆਂ ਤੇ ਬੜਾ ਮਜ਼ਾ ਆਇਆ, ਫਿਲਮ 'ਚ ਵੀ ਇਜ਼ਾਫਾ ਆਇਆ। ਖਾਵਰ ਸਾਹਿਬ ਨੇ ਵੀ ਗੱਲ ਕੀਤੀ, ਰਾਣਾ ਸਾਹਿਬ ਨੇ, ਤੇ ਗੱਲ ਹੋਈ ਹੈ ਕਿ ਪੰਜਾਬੀ ਜ਼ੁਬਾਨ ਦਾ ਇੱਕ ਸਟੈਂਡਰਡ ਇੱਕ ਲਿਖਣ ਦਾ ਇੱਕ ਅੰਗ ਜਿਹੜਾ ਗੱਲ ਹੋਈ ਹੈ, ਉਹਦੀ ਮੈਨੂੰ ਕੋਈ ਜ਼ਿਆਦਾ ਸਮਝ ਇਸ ਵਾਸਤੇ ਨਹੀਂ ਆਈ। ਤੁਸੀਂ ਲਹਿੰਦੇ ਪੰਜਾਬ ਦੀ ਗੱਲ ਕੀਤੀ ਹੈ ਕਿ ਜਿਹੜਾ ਬੰਦਾ ਦੁਆਬੇ 'ਚ ਬੈਠਾ ਹੈ ਜਾਂ ਬਾਹਰ 'ਚ ਬੈਠਾ ਹੈ ਜਾਂ ਮਾਝੇ 'ਚ ਬੈਠਾ ਹੈ, ਉਹ ਜਿਹੜੀ ਵੀ ਬੋਲੀ ਬੋਲਦਾ ਪਿਆ ਉਹਦੇ ਵਾਸਤੇ ਉਹੀ ਸਟੈਂਡਰਡ ਹੈ। ਠੀਕ ਹੈ, ਇਸ ਵਾਸਤੇ ਮੈਨੂੰ ਥੋੜੀ ਜਿਹੀ ਨਾ ਥੋੜਾ ਇੱਕ ਜੋ ਯਾਰ ਮੇਰਾ ਕਹਿੰਦੇ ਬਾਈ ਇਲਮ ਥੋੜਾ ਘੱਟ ਹੈਗਾ, ਮੈਂ ਇਸ ਵਾਸਤੇ ਨਹੀਂ ਸਮਝ ਸਕਿਆ ਪ੍ਰੋਪਰ ਤੌਰ ਤੇ। ਤੁਸੀਂ ਜਿਹੜੀ ਗੱਲ ਕੀਤੀ ਕਿ ਜਿਹੜੇ ਵੱਡੇ ਵੱਡੇ ਸ਼ਹਿਰਾਂ 'ਚ ਨਾਂ ਲਿਆ ਪੰਜਾਬੀ ਜਿਹੜੇ ਇੱਥੋਂ ਗੁਜ਼ਰ ਗਏ ਨੇ, ਉਹਨਾਂ ਨੇ ਆਪਣੇ ਲੋਕਲ ਅੰਗ ਨੂੰ ਛੱਡ ਕੇ ਸਟੈਂਡਰਡ ਅੰਗ 'ਚ ਗੱਲ ਕੀਤੀ ਹੈ। ਇਹ ਗੱਲ ਮੈਨੂੰ ਸਮਝ ਆਉਂਦੀ ਹੈ, ਕਿਉਂਕਿ ਵਾਰਿਸ ਸ਼ਾਹ ਜੰਡਿਆਲੇ ਸ਼ੇਰ ਖਾਨ ਦਾ ਵੇ ਤੇ ਉਹਨੇ ਆਪਣੀ ਸ਼ਰਤ ਚੰਗੀ ਲੱਜਾ ਵੀ ਪਾਇਆ ਕਿ ਅਦਰੋਂ ਨਹੀਂ ਉਹਨਾਂ ਦੇ ਸਾਰੇ ਪਾਤੇ ਨਾ, ਉਹਨੇ ਸਾਰੇ ਪਾਸੇ ਉਹ ਗੱਲ ਤੁਹਾਡੀ ਇੰਨੀ ਕਿ ਸਮਝ ਆਏਗੀ। ਹਾਂ, ਮੈਂ ਗੱਲ ਕਰਾਂਗਾ ਆਪਣੇ ਹਿਸਾਬ ਨਾਲ ਕਿ ਕਿਉਂਕਿ ਅੱਜ ਮੈਂ ਸਰਕਾਰੀ ਨੌਕਰੀ 'ਚ 17 ਸਾਲ ਹੋ ਗਏ ਨੇ, ਤੇ 2006 'ਚ ਮੈਂ ਜਦੋਂ ਆਡਿਟ ਆਫਿਸ 'ਚ ਆਡਿਟਰ ਨੇ ਜੇ ਐਂਟਰ ਹੋਇਆ ਤੇ ਉਦੋਂ ਆਡਿਟ ਰਿਪੋਰਟਾਂ ਪ੍ਰਿੰਟ ਹੁੰਦੀਆਂ ਸੀ। ਇੱਕ ਪ੍ਰਿੰਟ ਬਣਦਾ ਸੀ ਇਸਲਾਮਾਬਾਦ 'ਚੋਂ ਆਡਿਟ ਦੀ ਪੂਰੇ ਪੰਜਾਬ ਦੀ ਆਡਿਟ ਰਿਪੋਰਟ, ਇੱਕ ਅੰਗਰੇਜ਼ੀ 'ਚ ਬਣਦੀ ਸੀ, ਇੱਕ ਉਰਦੂ 'ਚ ਬਣਦੀ ਸੀ। ਅੱਛਾ। ਠੀਕ ਹੈ, ਹੁਣ ਉਰਦੂ ਦਾ ਤੋਹਫਾ ਮਿਲਿਆ ਸੀ ਸਾਨੂੰ ਜਦੋਂ ਨਵਾਂ ਇਹ ਹੋਇਆ ਨਾ ਬੰਗਾਲੀਆਂ ਦੇ ਖਿਲਾਫ ਤਹਿਰੀਕ ਚੱਲੀ ਵਗੈਰਾ ਜੋ ਵੀ ਇੱਥੇ ਹੋਇਆ, ਬੁੱਢੋ ਦੌਰ ਤੋਂ ਹੀ ਇਹ ਉਰਦੂ ਦੇ ਪ੍ਰਿੰਟ ਆ ਰਹੇ ਸਨ। ਉਹ ਜਦੋਂ IMF ਐਂਟਰ ਹੋਇਆ, ਵਰਲਡ ਬੈਂਕ ਦੀ ਫੰਡਿੰਗ ਆਈ ਤੇ ਦੁਨੀਆ ਨੂੰ ਚਾਹੀਦੀ ਸੀ ਅੰਗਰੇਜ਼ੀ, ਅਸੀਂ ਉਰਦੂ ਵੀ ਪ੍ਰਿੰਟ ਕਰਦੇ ਸੀ। ਉਹ 1998 ਚ ਕਰਕੇ ਉਰਦੂ ਪ੍ਰਿੰਟ ਹੋਈ। ਜਦੋਂ ਦੁਨੀਆ ਨੂੰ ਉਰਦੂ ਨਹੀਂ ਸੀ ਚਾਹੀਦੀ ਤੇ ਸਾਡਿਆਂ ਨੇ ਵੀ ਛੱਡ ਦਿੱਤੀ। ਆਖਰੀ ਪ੍ਰਿੰਟ 1998 ਚ ਆਇਆ ਤੇ ਹੁਣ ਤੱਕ ਅੰਗਰੇਜ਼ੀ ਪ੍ਰਿੰਟ ਹੋ ਰਹੀ। ਹੁਣ ਗੱਲ ਮੈਂ ਕਰਨ ਲੱਗਾ ਕਿ ਜਦੋਂ ਮੈਂ ਭਰਤੀ ਹੋਇਆ ਸੀ ਉਦੋਂ ਸਾਡੀਆਂ ਜਿਹੜੀ ਸਰਕਾਰੀ ਮੀਟਿੰਗਾਂ ਹੁੰਦੀਆਂ ਸੀ ਆਡਿਟ ਆਫਿਸ ਦੀਆਂ, ਇਸਲਾਮਾਬਾਦ 'ਚ ਹੋਣ ਜਾਂ ਲਾਹੌਰ 'ਚ ਹੋਣ, CSP ਅਫਸਰ 3-4 ਬੈਠੇ ਨੇ, ਉਹਨਾਂ ਦਾ ਇੱਕ ਵੱਡਾ ਚੀਫ ਬੈਠਾ ਹੈ, ਉਹਨੂੰ ਗੁਫ਼ਤਗੂ ਜਾਂ ਤੇ ਅੰਗਰੇਜ਼ੀ 'ਚ ਹੁੰਦੀ ਸੀ ਜਾਂ ਉਰਦੂ 'ਚ ਹੁੰਦੀ ਸੀ। ਫਿਰ ਹੈਗਾ ਮਸਲਾ ਕਿ ਇੱਕ ਹਾਂ ਲੈ ਆਓ ਤੁਸੀਂ ਜਿਹੜਾ ਨਾ ਤੁਹਾਡੇ ਸਾਹਮਣੇ ਕਿਤਾਬ ਆਉਂਦੀ ਹੈ, ਤੁਹਾਡੇ ਸਾਹਮਣੇ ਇੱਕ ਤਹਿਰੀਰ ਆਉਂਦੀ ਹੈ, ਉਹ ਕਿਸੇ ਸਕ੍ਰਿਪਟ ਦੇ ਵਿੱਚ ਲਿਖੀ ਹੋਈ ਹੈ। ਜ਼ੁਬਾਨ ਹੈ ਜਿਹਦੇ ਵਿੱਚ ਯਾਨੀ ਦੁਨੀਆ ਦੀਆਂ ਜਿੰਨੀਆਂ ਵੀ ਹੋਰ ਜ਼ੁਬਾਨਾਂ ਨੇ ਜਿਨ੍ਹਾਂ ਦੇ ਵਿੱਚ ਬਿਹਤਰੀਨ ਇਲਮ ਔਰ ਬਿਹਤਰੀਨ ਫਲਸਫਾ ਲਿਖਿਆ ਗਿਆ, ਅਸੀਂ ਉਹਨਾਂ ਜ਼ੁਬਾਨਾਂ ਦੇ ਅੱਗੇ ਆਪਣਾ ਕਲਾਸਿਕ ਪੇਸ਼ ਕਰ ਸਕਦੇ ਹਾਂ ਕਿ ਸਾਡਾ ਵੀ ਜਿਹੜੀ ਮਾਂ ਬੋਲੀ ਉਹਦੇ ਵਿੱਚ ਉਹ ਤਮਾਮ ਚੀਜ਼ਾਂ ਮੌਜੂਦ ਨੇ ਜਿਹੜੀਆਂ ਦੁਨੀਆ ਦੀ ਕਿਸੇ ਵੀ ਵੱਡੀ ਹੋਰ ਜ਼ੁਬਾਨ 'ਚ ਮੌਜੂਦ। ਅੱਛਾ ਲੇਕਿਨ ਐਡੀ ਭਰਵੀਂ ਬੋਲੀ ਔਰ ਇਸ ਦੇ ਬਾਵਜੂਦ ਇਹ ਵੀ ਇੱਕ ਫੈਨੋਮੀਨਾ ਹੈ ਕਿ ਸਾਡਾ ਨੌਜਵਾਨ ਜਿਹੜਾ ਉਹਨੂੰ ਬੋਲਦੇ ਹੋਇਆ ਅਹਿਸਾਸੇ ਕਮਤਰੀ ਦਾ ਸ਼ਿਕਾਰ ਰੋਜ਼ਾ ਗਿਆਨ ਦੀ ਕੋਈ ਇਹ ਜਿਹੜਾ ਹੈ ਜੀ ਸਾਡੇ ਲਈ ਨਵਾਂ ਫਿਕਰੀ। ਅੱਛਾ ਉਹ ਗੱਲ ਇਹ ਵੇ ਕਿ ਇਹ ਜਿਹੜਾ ਅਹਿਸਾਸੇ ਕਮਤਰੀ ਦਾ ਐਡੀ ਭਰਵੀਂ ਬੋਲੀ ਹੋਣ ਦੇ ਬਾਵਜੂਦ ਨੌਜਵਾਨ ਜਿਹੜਾ ਅਹਿਸਾਸੇ ਕਮਤਰੀ ਦਾ ਜੋ ਸ਼ਿਕਾਰ ਹੈ, ਇਹਦੇ ਤੇ ਗੌਰ ਕਰਨਾ ਪਏਗਾ ਸਾਨੂੰ। ਤੇ ਇਹ ਸਾਨੂੰ ਜਿਹੜੀਆਂ ਇਹਦੀਆਂ ਬੁਨਿਆਦਾਂ ਨਜ਼ਰ ਆਉਂਦੀਆਂ ਉਹ ਇਸ ਗੱਲ 'ਚ ਨਜ਼ਰ ਆਉਂਦੀਆਂ ਕਿ ਅਸੀਂ ਮਤਲਬ ਅੱਜ ਦਾ ਜਿਹੜਾ ਦਿਨ ਹੈਗਾ ਬਈ ਇਹ ਦਿਨ ਅਕਵਾਮੇ ਮੁਤਹਿਦਾ ਨੇ ਰੱਖਿਆ ਮਾਂ ਬੋਲੀਆਂ ਦਾ ਦਿਹਾੜਾ। ਉਹ ਬੰਗਾਲੀ ਪਾਕਿਸਤਾਨ ਸ਼ਾਮਲ ਸੀ। ਇਹ ਗੱਲ ਸਿਰਫ ਬੰਗਾਲੀਆਂ ਵਾਸਤੇ ਤਾਂ ਨਹੀਂ ਸੀ, ਇਹ ਗੱਲ ਪੰਜਾਬੀਆਂ ਲਈ ਵੀ ਸੀ, ਇਹ ਗੱਲ ਸਿੰਧੀਆਂ ਲਈ ਵੀ ਸੀ, ਇਹ ਗੱਲ ਬਲੋਚਿਆਂ ਲਈ ਵੀ ਸੀ, ਇਹ ਗੱਲ ਸਾਰੀ ਦੁਨੀਆ ਦੇ ਸਾਰਿਆਂ ਵਾਸਤੇ ਸੀ। ਪਾਕਿਸਤਾਨ ਦੇ ਸਾਰੇ ਜਿਹੜੇ ਆਏ ਸੀ ਤੇ
ਉਹਦੇ ਵਿੱਚ ਸਿਰਫ ਬੰਗਾਲੀ ਕਿਉਂ ਬੋਲੇ, ਸਿੰਧੀ ਵੀ ਬੋਲੇ ਸੀ, ਪਠਾਨ ਵੀ ਬੋਲੇ ਸੀ, ਲੇਕਿਨ ਪੰਜਾਬੀ ਨਹੀਂ ਸੀ ਬੋਲੇ। ਪੰਜਾਬੀ ਨੇ ਇਹਨੂੰ ਜਿਹੜਾ ਹੈ ਜੀ ਕੌਮੀ ਜ਼ੁਬਾਨ ਨੂੰ ਉਰਦੂ ਨੂੰ ਕੌਮੀ ਜ਼ੁਬਾਨ ਦੇ ਤੌਰ ਤੇ ਸਭ ਤੋਂ ਪਹਿਲੇ ਮਨਜ਼ੂਰ ਕੀਤਾ। ਔਰ ਉਸ ਤੋਂ ਬਾਅਦ ਅਲਮੀਆ ਇਹ ਹੋਇਆ ਕਿ ਜਦੋਂ 1 ਯੂਨਿਟ ਬਣਿਆ ਬੰਗਾਲੀਆਂ ਦੇ ਮੁਕਾਬਲੇ ਤੋਂ, ਉਹਨਾਂ ਨੇ ਕਿਹਾ ਜੀ ਉਹ ਬਹੁਤੇ ਨੇ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਰਨਾ, 1 ਯੂਨਿਟ ਬਣਿਆ। ਤੇ ਉਦੋਂ ਵੀ ਇਹ ਹੋਇਆ ਕਿ 1 ਯੂਨਿਟ ਦੇ ਖਿਲਾਫ ਬਾਕੀ ਤੇ ਸਾਰੇ ਯੂਨਿਟ ਬੋਲੇ, ਯਾਨੀ ਮਗਰਬੀ ਪਾਕਿਸਤਾਨ ਦੇ, ਪੰਜਾਬ 'ਚੋਂ ਕੋਈ ਆਵਾਜ਼ ਨਹੀਂ। ਪੰਜਾਬ ਦੀ ਅਸੈਂਬਲੀ ਨੇ ਸਭ ਤੋਂ ਪਹਿਲੇ ਬਗੈਰ ਕਿਸੇ ਦੀ ਮੁਖਾਲਫਤ ਦੇ ਇਸ ਗੱਲ ਨੂੰ ਕੀਤਾ। ਹੁਣ ਉਹਦੇ ਵਿੱਚ ਆ ਕੇ ਜਦੋਂ ਤੁਸੀਂ 1 ਯੂਨਿਟ ਦੇ ਵਿੱਚ ਵੀ ਸ਼ਾਮਲ ਹੋ ਗਏ ਬਗੈਰ ਕਿਸੇ ਮੁਜ਼ਾਮਤ ਦੇ, ਬਾਕੀ ਜਿਹੜੇ ਤਿੰਨੋਂ ਸੂਬੇ ਨੇ ਉਹਦੇ 1 ਯੂਨਿਟ ਨੂੰ ਤੋੜਨ ਦੇ ਖਿਲਾਫ ਵੀ ਜਿਹੜਾ ਨਾ ਜੀ ਲੱਗੇ ਰਹੇ। ਇਹਨਾਂ ਨੇ ਕਦੀ ਇੱਥੋਂ ਆਵਾਜ਼ ਨਹੀਂ ਚੁੱਕੀ ਸੀ ਕਿ 1 ਯੂਨਿਟ ਨੂੰ ਤੋੜਿਆ ਜਾਏ। ਜਦੋਂ 1 ਯੂਨਿਟ ਨੂੰ ਤੋੜਨ ਦੀ ਗੱਲ ਕਰਦੇ ਸੀ ਤੇ ਉਹਨਾਂ ਸੂਬਿਆਂ ਦੇ ਵਿੱਚ ਫਿਰ ਆਪਣੀ ਜ਼ੁਬਾਨ ਦੀ ਵੀ ਗੱਲ ਹੁੰਦੀ ਸੀ, ਆਪਣੇ ਕਲਚਰ ਦੀ ਵੀ ਗੱਲ ਹੁੰਦੀ ਸੀ, ਔਰ ਉਹ ਸਾਰਾ ਕੁਝ ਜਿਹੜਾ ਨਾ ਜੀ ਜਿਹੜਾ ਉਹਨਾਂ ਦੀ ਧਰਤੀ ਦੇ ਨਾਲ ਜੁੜੀਆਂ ਚੀਜ਼ਾਂ ਨੇ ਉਹਨਾਂ ਸਾਰੀਆਂ ਦੀ ਗੱਲ ਹੁੰਦੀ ਸੀ। ਉਹ ਕਹਿੰਦੇ ਸੀ ਕਿ ਵੀ ਇਹ ਸਾਨੂੰ ਸਾਰਾ ਕੁਝ ਚਾਹੀਦਾ। ਇੱਥੋਂ ਕਦੀ ਆਵਾਜ਼ ਨਹੀਂ ਚੁੱਕੀ। ਫਿਰ ਇੱਥੇ ਦਾ ਜਿਹੜਾ ਨਾ ਜੀ ਇਹ ਜਿਹੜਾ ਗੈਪ ਬਣਿਆ, ਉਹਦੇ ਵਿੱਚ ਇਹ ਵੇ ਕਿ ਉੱਥੇ ਤੇ ਉਹ ਤਹਿਰੀਕਾਂ ਚੱਲੀਆਂ ਜ਼ੁਬਾਨ ਦੇ ਲਈ, ਕਲਚਰ ਦੇ ਲਈ। ਇੱਥੇ ਉਹ ਜੀ ਕੋਈ ਗੱਲ ਇਹ ਨਹੀਂ ਕਿ ਇੱਥੇ ਗੱਲਾਂ ਕਰਨ ਵਾਲੇ ਲੋਕ ਮੌਜੂਦ ਨਹੀਂ ਸੀ, ਲੇਕਿਨ ਇੱਥੇ ਕੋਈ ਗੱਲ ਤਹਿਰੀਕ ਦੀ ਸ਼ਕਲ ਦੇ ਵਿੱਚ ਸਾਹਮਣੇ ਨਹੀਂ ਆਈ ਤੇ ਨਾ ਹੀ ਇਸ ਮਾਮਲੇ 'ਚ ਕੋਈ ਜਦੋਜਹਿਦ ਹੋਈ। ਅੱਛਾ ਹੋਇਆ ਇਹ ਵੇ, ਲੇਕਿਨ ਇਹ ਖੁਸ਼ਕਿਸਮਤੀ ਸਾਡੀ ਪਤਾ ਕੀ ਹੋਈ, ਉਹ ਇਹ ਹੋਈ ਕਿ ਪੰਜਾਬੀ ਜਿਹੜੀ ਹੈ ਨਾ ਜੀ ਲੋਕਾਂ ਨੇ ਬੋਲਣੀ ਨਹੀਂ ਚਾਹੀਦੀ। ਇਸ ਦੇ ਬਾਵਜੂਦ ਕਿ ਉਰਦੂ ਨੂੰ ਕੌਮੀ ਜ਼ੁਬਾਨ ਮੰਨ ਲਿਆ, ਇਹਨਾਂ ਨੇ ਬੜੀ ਖੂਬਸੂਰਤ ਗੱਲ ਕੀਤੀ ਕਿ ਯਾਰ ਅੱਜ ਜਿਹੜਾ ਹੈ ਨਾ ਜੀ ਇਹ ਹੋ ਰਿਹਾ ਕਿ ਉੱਥੇ ਆਪਣਾ ਜਿਹੜਾ ਨਾ ਜੀ ਡਾਇਰੈਕਟਰ ਔਰ ਬੜੇ 21ਵੀਂ 22ਵੇਂ ਗ੍ਰੇਡ ਦੇ ਬੰਦੇ ਗੱਲ ਪੰਜਾਬੀ 'ਚ ਕਰਦੇ। ਅੱਛਾ ਇਹ ਵੀ ਕਿਉਂ ਹੋਇਆ, ਇਹਦੇ ਤੇ ਵੀ ਗੌਰ ਕਰਨ ਦੀ ਲੋੜ ਹੋਇਆ ਇਹ ਜੀ ਕਿ ਅਗਰ ਅਸੀਂ ਦੇਖੀਏ ਤਾਂ 2 ਕਿਸਮ ਦੇ ਉਦੋਂ ਵੀ ਹੈ ਸੀ, ਜਿਹਨਾਂ ਨੂੰ ਅਸੀਂ ਸਰਕਾਰੀ ਸਕੂਲ ਕਹਿੰਦੇ ਆ, ਆਰਟ ਸਕੂਲ ਕਹਿੰਦੇ ਆ। ਉਹਨਾਂ ਦਾ ਮਾਹੌਲ ਤੇ ਸ਼ਰਾਫੀਆਂ ਦਾ ਜਿਹੜੇ ਸਕੂਲ ਸੀ ਉਹਨਾਂ ਦਾ ਮਾਹੌਲ ਬੜਾ ਮੁਖਤਲਿਫ ਸੀ। ਸਾਡਾ ਮਾਸਟਰ ਜਿਹੜਾ ਨਾ ਜੀ ਉਹ ਜਦੋਂ ਹਾਜ਼ਰੀ ਲਾਉਂਦਾ ਸੀ ਉਹ ਕਹਿੰਦਾ ਸੀ ਜਮਾਲ ਫਰੀਦ ਦਾ ਫਲਾਨਾ ਫਲਾਨੇ ਦਾ। ਤੇ ਉਹਦੇ ਵਿੱਚ ਵੀ ਇਹ ਹੁੰਦਾ ਸੀ ਕਿ ਜਦੋਂ ਸਾਨੂੰ ਭਾਵੇਂ ਅਲਫ ਅਨਾਰ ਤੇ ਬੇਬਕਰੀ ਪੜ੍ਹਾਇਆ ਜਾਂਦਾ ਸੀ, ਪਰ ਜਦੋਂ ਸਾਨੂੰ ਜਿਹੜਾ ਨਾ ਜੀ ਉਹ ਜ਼ੁਆਦ ਜ਼ਈਫ ਆਦਮੀ ਪੜ੍ਹਾਇਆ ਜਾਂਦਾ ਸੀ, ਲੇਕਿਨ ਜਦੋਂ ਮਾਸਟਰ ਇੱਥੇ ਬਹਿ ਕੇ ਗੁਫ਼ਤਗੂ ਕਰਦੇ ਸੀ ਤਾਂ ਗੁਫ਼ਤਗੂ ਪੰਜਾਬੀ 'ਚ ਹੀ ਕਰਦੇ ਔਰ ਉਹ ਕਦੀ ਨਹੀਂ ਸੀ ਹੁੰਦਾ। ਅੱਛਾ ਇਹ ਹੋਇਆ ਕਿ ਉਹਦੇ ਵਿੱਚ ਆ ਕੇ ਨਾ ਤੇ ਪੰਜਾਬ ਦੀ ਅਕਸਰੀਅਤ ਜਿਹੜੀ ਹੈ ਉਹਨਾਂ ਦੇ ਘਰਾਂ 'ਚੋਂ ਪੰਜਾਬੀ ਮੁੱਕੀ, ਸਕੂਲਾਂ ਦਾ ਮਾਹੌਲ ਵੀ ਇਹੋ ਜਿਹਾ ਅੱਗੇ ਆ ਕੇ ਬੈਠੋ ਤੁਸੀਂ, ਲੇਕਿਨ ਹੋਇਆ ਇਹ ਸਮੋਸੇ ਤੇ ਲਿਆਓ ਪਹਿਲੋਂ। ਹੋਇਆ ਇਹ ਸੀ ਕਿ ਇਸ ਤਰ੍ਹਾਂ ਇਹਨਾਂ ਨੇ ਆਪਣਾ ਅਜਮਲ ਸਾਹਿਬ ਨੇ ਕਿਹਾ ਉਦੋਂ ਅਫਸਰ ਜਿਹੜੇ ਨੇ ਨਾ ਜੀ ਅਫਸਰ ਉਹ ਲੱਗਦੇ ਸੀ ਜਿਹੜਾ ਸ਼ਰਾਫੀਆਂ ਦੇ ਸਕੂਲਾਂ ਦੇ ਜ਼ਾਹਿਰ ਹੈ ਜੀ ਉਧਰੋਂ ਹੀ ਇਹ ਹੁਣ ਇਹ ਹੋਇਆ ਜੀ ਜਦੋਂ ਟਾਟ ਸਕੂਲਾਂ ਦੇ ਬੰਦੇ ਕੰਪੀਟੀਟ ਕਰ ਰਹੇ ਪਿੰਡਾਂ 'ਚ ਉੱਠ ਕੇ ਜਿਹੜੇ ਪਿੰਡਾਂ 'ਚ ਪੜ੍ਹੇ ਸੀ, ਜਿਹਨਾਂ ਨੇ ਪੰਜਾਬੀ ਕਦੇ ਨਹੀਂ ਛੱਡੀ ਸੀ, ਟਾਟਾ ਸਕੂਲਾਂ ਦੇ ਤਾਂ ਉਹ ਫਿਰ ਅਫਸਰ ਬਣੇ ਨਾ, ਉਹ ਜੋ ਘਰੋਂ ਲੈ ਕੇ ਆਏ ਸੀ ਉਹਨਾਂ ਨੇ ਫਿਰ ਪੰਜਾਬੀ ਬੋਲੀ। ਬਿਲਕੁਲ ਤੁਹਾਡੀ ਆਮਦ ਦੇ ਔਰ ਖਾਸ ਤੌਰ ਤੇ ਬਾਦਸ਼ਾਹ ਵਿਚਾਰ ਭਰਿਆ ਪੰਜਾਬ ਵੱਲੋਂ ਅਸੀਂ ਬੜੇ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਆਏ। ਔਰ 21 ਫਰਵਰੀ ਦਾ ਦਿਨ ਮਾਂ ਬੋਲੀ ਦਾ ਮਨਾਇਆ ਗਿਆ। ਜਿਵੇਂ ਸ਼੍ਰੀ ਸ਼ਬੀਰ ਜੀ ਨੇ ਔਰ ਤੁਸੀਂ ਦੋਸਤਾਂ ਨੇ ਦੱਸਿਆ ਕਿ 1999 ਦੇ ਵਿੱਚ UNO ਨੇ ਇਹ ਦਿਨ ਪਹਿਲੀ ਵਾਰੀ ਕੀਤਾ ਸੀ, ਮੁਕਰਰ ਕੀਤਾ ਸੀ। ਤੇ ਤਾਰੀਖ ਇਹਨਾਂ ਦੀ ਸ਼ਬੀਰ ਸਾਹਿਬ ਨੇ ਪਹਿਲੇ ਤਾਰੀਖ ਦੁਬਾਰਾ ਦੌੜ ਦੀ ਜ਼ਰੂਰਤ ਨਹੀਂ ਹੈ ਕਿ 21 ਫਰਵਰੀ 1952 ਨੂੰ ਇਹ ਢਾਕੇ ਦੇ ਵਿੱਚ ਉਹਨਾਂ ਨੇ ਇਤਜਾਜ ਕੀਤਾ ਕਿ ਉਰਦੂ ਜ਼ਬਾਨ ਨਹੀਂ ਬਲਕਿ ਸਾਡੀ ਜ਼ਬਾਨ ਤੇ ਬੰਗਾਲੀ ਹੈ, ਤੇ ਉਹਨਾਂ ਤੇ ਉੱਥੇ ਦੀ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਤੇ ਹਮਲਾ ਕੀਤਾ ਤੇ 1 ਦਰਜਨ ਤੋਂ ਵੱਧ ਬੰਦੇ ਸ਼ਹੀਦ ਹੋਏ। ਉਸ ਇਹ ਹੋਇਆ, ਇਸ ਗੱਲ ਹੈ। ਬਾਕੀ ਮੈਂ ਦੱਸਣਾ ਚਾਹੁੰਦਾ ਕਿ ਵਾਰਿਸ ਸ਼ਾਹ ਵਰਿਆ ਪੰਜਾਬ ਦੇ ਆਗੂ ਸ਼ਬੀਰ ਜੀ ਔਰ ਇਸ ਤੋਂ ਪਹਿਲੇ ਇੱਥੇ ਬਣਿਆ ਸੀ ਸੋਸ਼ਲ ਡੈਮੋਕ੍ਰੈਟਿਕ ਫੋਰਮ।
ਸਾਡੇ ਸੋਸ਼ਲ ਡੈਮੋਕ੍ਰੈਟਿਕ ਫੋਰਮ ਜਿਹੜਾ 5 ਮਕਰੋੜ ਰੋਡ ਤੇ ਬਣਿਆ ਸੀ, ਰਾਜਾ ਵਲੈਤ ਖਾਨ ਸਾਹਿਬ ਦੇ ਘਰ ਨਹੀਂ ਸੀ ਬਣਿਆ। ਹਾਂਜੀ, ਬਾਅਦ ਵਿੱਚ ਲੋਕਾਂ ਨੂੰ ਵਹਿਮ ਹੁੰਦਾ ਨਾ, ਤੇ ਉਹਨਾਂ ਉਸ ਦੇ 4 ਬਾਨੀਆਂ ਦੇ ਵਿੱਚੋਂ 5 ਬਾਨੀਆਂ ਦੇ ਵਿੱਚੋਂ 2 ਬੰਦੇ ਅਸੀਂ ਇੱਥੇ ਬੈਠੇ ਆ। ਇੱਕ ਮੈਂ ਵੀ ਸੀ, ਇਹ ਵੀ ਸਨ, ਤੇ ਉਹ ਆਪਣੇ ਹਨੀਫ ਸਾਹਿਬ ਵੀ ਸਨ। ਹਾਂਜੀ, ਇਹ ਸਾਰੇ ਅਸੀਂ ਸਾਂ। ਸਾਡੀ ਕਿਸੇ ਮੀਟਿੰਗ ਦੇ ਵਿੱਚ ਅਸੀਂ ਕਦੀ ਉਰਦੂ ਨਹੀਂ ਬੋਲੀ ਸੋਸ਼ਲ ਡੈਮੋਕ੍ਰੈਟਿਕ ਫੋਰਮ ਦੀ। ਕਦੀ ਰਾਜਾ ਵਲੈਤ ਖਾਨ ਸਾਹਿਬ ਹੋਣ ਜਾਂ ਮਲਕ ਅਸਲਮ ਐਡਵੋਕੇਟ ਸਨ, ਵਫਾਤ ਪਾ ਗਏ, ਜਾਂ ਸਾਡੇ ਸਭ ਤੋਂ ਅਹਿਮ ਰੁਕਨ ਸ਼ੇਖ ਕਲਬੇ ਅਲੀ ਸਾਹਿਬ ਸਨ। ਹਮੇਸ਼ਾ ਸਾਡੀ ਪੰਜਾਬੀ ਵਿੱਚ ਗੱਲਬਾਤ ਹੋਈ ਆ। ਉੱਤੋਂ ਸ਼ਬੀਰ ਜੀ ਸਾਹਿਬ ਆ ਗਏ, ਇਹਨਾਂ ਨੇ ਵਾਰਿਸ਼ਾ ਵਿਚਾਰ ਪੜ੍ਹਿਆ, ਪੰਜਾਬ ਬਣਾਈ, ਅਸੀਂ ਇਹਨਾਂ ਦੇ ਸ਼ਾਗਿਰਦ ਬਣ ਗਏ, ਕਿਉਂਕਿ ਸਾਨੂੰ ਵੀ ਪਿਆਰ ਸੀ ਪੰਜਾਬੀ ਦੇ ਨਾਲ। ਮੈਂ ਖੁਦ ਟੀਚਰ ਹਾਂ, ਮੈਂ 40 ਸਾਲ ਪੜ੍ਹਾਇਆ, ਰਿਟਾਇਰ ਹੋਇਆ ਸੇਂਟ ਫਰਾਂਸਿਸ ਹਾਈ ਸਕੂਲ ਨਵੀਂ ਨਾਰਕਲੀ ਤੋਂ। ਤੇ ਮੈਂ ਕਈ ਵਾਰੀ ਦੱਸਿਆ ਹੈ ਕਿ ਮੇਰਾ ਸਕੂਲ ਲਾਹੌਰ ਦਾ ਬਲਕਿ ਪੰਜਾਬ ਦਾ ਪਹਿਲਾ ਸਕੂਲ ਹੈ ਜਿੱਥੇ ਸਾਡੇ ਹੈਡਮਾਸਟਰ ਸ਼ੇਖ ਮੁਸਤਫਾ ਕਮਾਲ ਸਾਹਿਬ ਨੇ, ਮੈਂ ਹਮੇਸ਼ਾ ਉਹਨਾਂ ਦਾ ਨਾਂ ਲੈਣਾ ਇਸ ਵਾਸਤੇ ਕਿ ਜਦ ਤੱਕ ਜੀਣਾ ਨਾਲ ਉਹਨਾਂ ਨੇ ਪੰਜਾਬੀ ਜ਼ਬਾਨ 6ਵੀਂ ਤੋਂ ਲੈ ਕੇ 10ਵੀਂ ਤੱਕ ਬਤੌਰ ਦੀ ਲੈਕਚਰ ਸਬਜੈਕਟ ਲਾਗੂ ਕੀਤੀ। ਪੀਪਲ ਪਾਰਟੀ ਦੇ ਦੌਰੇ ਹਕੂਮਤ 1974 ਵਿੱਚ। क्या बात है जी, बाबा। ਔਰ ਉਹ ਜੋ ਲਾਗੂ ਕੀਤੀ ਤੇ ਸਾਰਿਆਂ ਨੇ ਵੈਲਕਮ ਕੀਤਾ। ਮਲਕ ਮੁਰਾਦਦੀਨ ਖੋਖਰ ਸਾਡੇ ਐਮ.ਏ ਪੰਜਾਬੀ ਸਨ, ਉਹਨਾਂ ਦਾ ਮਸ਼ਵਰਾ ਸੀ, ਸ਼ੇਖ ਮੁਸਤਫਾ ਕਮਾਲ ਸਾਹਿਬ ਦਾ ਮਸ਼ਵਰਾ ਸੀ, ਤੇ ਮੈਨੂੰ ਵੀ ਉਹਨੇ ਕਿਹਾ। ਮੈਂ ਕਿਹਾ ਜੀ ਠੀਕ ਹੈ ਜੀ, ਪੰਜਾਬੀ ਲਾਗੂ ਹੋ ਗਈ। ਪੰਜਾਬੀ ਦੇ ਮੁਕਾਬਲੇ ਤੇ ਕੋਈ ਹੋਰ ਸਬਜੈਕਟ ਸ਼ੇਖ ਸਾਹਿਬ ਨੇ ਲਾਗੂ ਨਹੀਂ ਕੀਤਾ ਕਿ ਤੁਹਾਡੀ ਮਰਜ਼ੀ ਹੈ ਲੈ ਲਓ। ਜਿਹਨੇ ਸੇਖ ਨਾਲ ਦਾਖਲ ਹੋਣਾ ਹੈ ਉਹਨੇ 6ਵੀਂ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਪੜ੍ਹਨੀ ਹੈ। ਇਹ ਸ਼ੇਖ ਮੁਸਤਫਾ ਕਮਾਲ ਮਲਕ ਮੁਰਾਦਦੀਨ ਖੋਖਰ, ਇਹ ਉਹਨਾਂ ਦੀ ਇੱਕ ਖਿਦਮਤ ਸੀ। ਔਰ ਇਹਦੇ ਜੋ ਇਹ ਲਾਗੂ ਹੋ ਗਈ ਕਿ ਸਾਡੇ ਸਕੂਲ ਦੀ ਤਾਦਾਦ ਉਦੋਂ 2800 ਸੀ। 2800 ਤੋਂ ਲੈ ਕੇ 3000 ਤੱਕ ਸਾਡੇ ਸਕੂਲ ਦੀ ਤਾਦਾਦ। ਉਰਦੂ ਮੀਡੀਅਮ ਸਕੂਲ, ਗਰੀਬਾਂ ਦਾ ਸਕੂਲ, ਕਿਉਂਕਿ 1972 ਚ ਨੈਸ਼ਨਲਾਈਜ਼ਡ ਹੋਇਆ ਸੀ ਤੇ ਇਹ ਗਰੀਬ ਬੱਚਿਆਂ ਦਾ ਸਕੂਲ ਸੀ ਜਿਹੜੇ ਮਿਸ਼ਨ ਨੇ ਬਣਾਇਆ ਸੀ। ਇਹ ਸੇਂਟ ਐਂਥਨੀ ਨਹੀਂ ਸੀ, ਕੈਥੀਡਰਲ ਨਹੀਂ ਸੀ, ਜਿਲਨ ਕਾਨਵੈਂਟ ਮੇਰੀ ਨਹੀਂ ਸੀ, ਜਾਂ ਚੀਫ ਕਾਲਜ ਨਹੀਂ ਸੀ। ਇਹ ਉਰਦੂ ਮੀਡੀਅਮ ਸੀ ਸਕੂਲ ਸੀ, ਲੇਕਿਨ ਇਹਦੇ ਵਿੱਚ ਇਹਨਾਂ ਦੀ ਪੰਜਾਬੀ ਜ਼ਬਾਨ ਲਾਗੂ ਹੋਈ। ਔਰ ਮੇਰੇ 3 ਬੱਚੇ ਮੇਰੇ ਸਕੂਲ 'ਚ ਪੜ੍ਹੇ, ਅਫਜ਼ਲ, ਹਮੀਦ, ਅਜਮਲ ਹਮੀਦ ਤੇ ਅਕਮਲ ਹਮੀਦ। ਉਹਨਾਂ ਚੱਕਿਆ ਬੈਠਾ ਅਜਮਲ ਨੇ ਵੀ 6ਵੀਂ ਤੋਂ ਲੈ ਕੇ 8ਵੀਂ ਤੱਕ ਪੰਜਾਬੀ ਜ਼ਬਾਨ ਪੜ੍ਹੀ ਹੈ। बिल्कुल सही। ਅੱਗੇ ਇਸ ਵਾਸਤੇ ਨਹੀਂ ਪੜ੍ਹੀ ਕਿ ਸਾਇੰਸ ਸਬਜੈਕਟ ਲਏ ਸੀ, ਅਗਰ ਆਰਟ ਲੈਣਾ ਤਾਂ ਫਿਰ ਪੰਜਾਬੀ ਪੜ੍ਹਦਾ। ਔਰ ਇਹਨੇ ਸਾਡਾ ਜਿਹੜਾ ਬੋਰਡ ਦਾ ਇਮਤਿਹਾਨ ਹੋਇਆ ਸੀ, ਸਾਡੇ ਬੱਚਿਆਂ ਨੇ ਬੜੀਆਂ ਪੋਜ਼ੀਸ਼ਨਾਂ ਲਈਆਂ ਸਾਡੇ ਸਕੂਲ ਦੇ। ਇਹ ਮੈਂ ਆਪਣੇ ਹੋਰ ਇਸ ਤੋਂ ਇਲਾਵਾ ਜਿਹੜੀ ਪੰਜਾਬੀ ਦੀ ਖਿਦਮਤ ਕੀਤੀ ਹੈ, ਮੇਰੇ ਨੁਕਤਾ ਲਗਾ ਨਾ ਉਹ ਡੇਰਾ ਜੈਗੀ ਦਾ। ਹਾਂ ਬਿਲਕੁਲ, ਇਹ ਜੈਗੀ ਦੇ ਡੇਰੇ ਦੇ ਬੰਦੇ ਇੱਥੇ ਬੈਠੇ ਜੈਗੀ ਜੀ ਇਫਤਿਖਾਰ ਅਹਿਮਦ ਖਾਨ ਦਾ ਡੇਰਾ ਸੀ, ਜਿੱਥੇ ਗੱਲਾਂ ਥੋੜ੍ਹੀਆਂ ਜਿਹੀਆਂ ਮੁਸ਼ਕਲ ਵੀ ਸਨ ਕਿ ਉੱਥੇ ਇਜਾਜ਼ਤ ਨਹੀਂ ਸੀ ਕਿਸੇ ਨੂੰ ਕਿ ਅੰਦਰ ਆਵੇ ਤੇ ਅਸਲਾਮ ਅਲੈਕੁਮ ਕਰੇ। ਸਭ ਨੂੰ ਸਤਿ ਸ੍ਰੀ ਅਕਾਲ ਕਹਿਣਾ ਪੈਂਦਾ ਸੀ ਤੇ ਅਸੀਂ ਕਹਿੰਦੇ ਸੀ। ਹਾਂਜੀ, ਦੂਸਰੀ ਗੱਲ ਹੈ ਕੋਈ ਉਰਦੂ ਨਹੀਂ ਬੋਲ ਸਕਦਾ, ਪੰਜਾਬੀ ਬੋਲਣੀ ਪਏਗੀ। ਤੇ ਡੈਡੀ ਸਾਡੇ ਕੀ ਕਰਦੇ ਸਨ, ਡੈਡੀ ਇਫਤਿਖਾਰ ਅਹਿਮਦ ਖਾਨ, ਉਹ ਸੁਬਹ ਸਵੇਰੇ ਆ ਜਾਂਦੇ ਸੀ। ਉਹਨਾਂ ਦਾ ਬੇਟੇ ਕਾਫੀ ਵੱਡੇ ਅਫਸਰ ਸਨ, ਉਹ ਕਾਰ 'ਚ ਉਹਨੂੰ ਛੱਡ ਦਿੰਦੇ ਸੀ ਤੇ ਉਹ ਇੱਕ ਵੱਡਾ ਸਾਰਾ ਪਤੀਲਾ ਪਕਾ ਕੇ ਲੈ ਕੇ ਆਉਂਦੇ ਸੀ ਤੇ ਜਿਹੜਾ ਵੀ ਗਰੀਬ ਹੁੰਦਾ ਸੀ ਉਹਨੂੰ ਖਾਣਾ ਮਿਲਦਾ ਸੀ ਤੇ 12 ਮਹੀਨੇ ਮਿਲਦਾ ਸੀ, ਕਿਸੇ ਇੱਕ ਮਹੀਨੇ ਕੋਈ ਨਾਗਾ ਨਹੀਂ ਕੀਤਾ। ਇਹ ਔਰ ਬੜੇ ਬੜੇ ਪੰਜਾਬੀ ਦਾਨ ਉੱਥੇ ਆਉਂਦੇ ਸਨ, ਉਰਦੂ ਦਾਨ ਵੀ ਆਉਂਦੇ ਸਨ। ਔਰ ਉਹ ਮਤਲਬ ਹੈ ਕਿ ਉੱਥੇ ਆ ਕੇ ਤੇ ਪੰਜਾਬੀ ਦੀ ਬੜੀ ਜ਼ਬਾਨ ਦੀ
ਫਲੋਗ ਵਾਸ ਬੜਾ ਕੰਮ ਹੁੰਦਾ ਸੀ। ਔਰ ਜਦੋਂ ਆਪਰੇਸ਼ਨ ਹੋਏ ਵਾਪਸ ਆਏ ਤੇ ਮੈਨੂੰ ਸਕੂਲੋਂ ਛੁੱਟੀ ਹੋਈ। ਮੈਂ ਤੁਰਿਆ ਰਾਹ ਨੀਲੇ ਗੁੰਬਦ 'ਚ ਮੇਰਾ ਇੱਕ ਸ਼ਗਿਰਦ ਸੀ, ਉਹ ਟੋਪੀਆਂ ਵੇਚਣ ਰਿਹਾ ਸੀ। ਉਹਨੇ ਵੇਖਿਆ ਕਿ ਗਰਮੀ ਹੈ ਤੇ ਮੇਰਾ ਸਰ ਜਾ ਰਿਹਾ ਬਗੈਰ ਟੋਪੀ ਦੇ। ਉਹਨੇ ਚੰਗੀ ਟੋਪੀ ਮੇਰੇ ਸਿਰ ਤੇ ਪਾ ਦਿੱਤੀ। ਉਹ ਟੋਪੀ ਕੁਝ ਮਜ਼ਬੂਤ ਕਿਸਮ ਦੀ ਟੋਪੀ ਸੀ। ਉਹ ਮੈਂ ਨਾ ਲਾਈ। ਉਹ ਮੈਂ ਅੱਗੇ ਜਾ ਕੇ ਤੇ ਚਲਾ ਗਿਆ ਤੇ ਡੈਡੀ ਅੱਗੇ ਬਾਹਰ ਬੈਠੇ ਸੀ ਤੇ ਕਾਵਾਂ ਨੂੰ ਚਿੜੀਆਂ ਨੂੰ ਦਾਣੇ ਪਾ ਰਹੇ ਸੀ ਤੇ ਕੁਝ ਪਰਿੰਦੇ ਉਹਨਾਂ ਨੇ ਇੱਥੇ ਬੈਠੇ ਸੀ। ਮੈਂ ਜਾਂਦਿਆਂ ਨਾਲ ਅਸਲਾਮ ਅਲੈਕਮ ਕਿਹਾ। ਡੈਡੀ ਮੈਨੂੰ ਕਹਿਣ ਲੱਗੇ ਵਾਹ ਇਹ ਪੰਛੀ ਨੇ ਮੈਨੂੰ ਬੋਲੇ ਪਰ ਮੇਰੇ ਪੁੱਤ ਮੈਨੂੰ ਭੁੱਲ ਗਏ। ਮੈਂ ਡੈਡੀ ਗੱਲ ਸੋ ਹੋਈ ਇਹ ਹੈ ਕਿ ਮੈਂ ਤੁਰਿਆ ਆਉਂਦਿਆ ਸੀ ਤੇ ਰਾਹ ਵਿੱਚ ਸਾਰੇ ਮੈਨੂੰ ਅਸਲਾਮ ਅਲੈਕਮ ਵਾਲੇ ਮਿਲੇ ਤੇ ਮੈਨੂੰ ਖਿਆਲ ਨਹੀਂ ਰਿਹਾ। ਯਾਨੀ ਇਹ ਉਹ ਕੋਈ ਡੈਡੀ ਕੋਈ ਤਰਸਮ ਨਹੀਂ ਸੀ ਕਰਦੇ ਕਿਸੇ ਦੇ ਖਿਲਾਫ। ਨਾ ਨਾ ਨਾ, ਪਿਆਰ ਕਰਦਾ ਸੀ। ਜਿੱਡਾ ਵੱਡਾ ਬੰਦਾ ਹੁੰਦਾ ਸੀ ਨਾ, ਕੋਈ ਸਾਡਾ 19 ਸੀ ਦਫ਼ਤਰ ਆਇਆ ਤਾਂ ਉਹਨੂੰ ਕਹਿਣਾ ਚੱਲਿਆ ਫੜ ਤੇ ਚਲੋ ਆੜੂ ਜਿਹੜੇ ਅਮਰੂਦ ਵੇਚ ਰਿਹਾ ਉਹਨੂੰ ਦੇ ਕੇ ਆ। ਔਰ ਉਹ ਰੱਬ ਰਾਖਾ ਉਹਦਾ ਮੈਂ ਇੱਕ ਸ਼ੇਰ ਸੁਣਾ ਕੇ ਬਸ ਕਰਨਾ ਤਾਂ ਕਿ ਤੁਸੀਂ ਬੋਰ ਨਾ ਹੋ। ਤੇ ਖਾਨ ਜੀ ਸਾਹਿਬ ਨੇ ਉਹ ਪੰਜਾਬ ਦੇ ਮੁਤਲਕ ਹੈ ਉਹ ਜਿਹੜਾ ਟਾਈਟਲ ਪਹਿਲਾ ਸੋਨੇ ਰੰਗ ਦੇ ਵਿੱਚ ਰੰਗੇ। ਸੋਨੇ ਰੰਗ ਦੇ ਵਿੱਚ ਰੰਗੇ ਤੇਰੇ ਰੂਪ ਸੰਗਾਰ ਦਾ ਰੱਬ ਰਾਖਾ। ਬਿੰਨੀ ਪੰਜਾਬ ਦੀ ਇਹ ਧਰਤੀ ਨੀ ਫੁੱਲਾਂ ਭਰੀ ਬਹਾਰ ਦਾ ਰੱਬ ਰਾਖਾ। ਇਹ ਉਹਨਾਂ ਦਾ ਸ਼ੇਰ ਟਾਈਟਲ ਤੇ ਹੈ। ਮੈਨੂੰ ਜਦੋਂ ਵੀ ਭੁੱਖ ਪੈਂਦੀ ਹੈ ਤੇ ਮੈਂ 2 ਕਿਤਾਬਾਂ ਪੜ੍ਹਦਾ। ਇੱਕ ਯਾਦਾਂ ਗੰਜੀ ਬਾਰ ਦੀਆਂ ਡਾਕਟਰ ਹਰਕੀਰਤ ਸਿੰਘ ਦੀ ਕਿਤਾਬ। ਜਦੋਂ ਮੈਨੂੰ ਦੁੱਖ ਹੁੰਦਾ ਹੈ ਤੇ ਫਿਰ ਮੈਂ ਉਹ ਪੜ੍ਹਦਾ। ਤੇ ਨਾਲ ਇਹ ਖਾਦਮ ਚਿਸ਼ਤੀ ਸਾਹਿਬ ਦੀ ਕਿਤਾਬ। ਔਰ ਮੇਰੀ ਖੁਸ਼ਕਿਸਮਤੀ ਇਹ ਹੈ कि खादम चिश्ती साहब ने मेरी बड़ी मुलाकात रही है पाकपटन। मेरी जन्मभूमि पाकपटन है। मेरी जन्मभूमि पाकपटन है लेकिन मेरा जरा असल देश है वो दुआबा है। मेरे माँ बाप दुआबे दे सन। माँ मेरी जिला हुशियारपुर दी ते बाप मेरा रियासत कपूरथले दा सी। ते मैं शेख कलमे अली साहब ते लियाकत अली साहब दा बड़ा शुक्रगुजार हां कि इन्हां ने 2012 च मैनू ऐसा मौका फराहम किया कि मैं अपने माँ बाप का तलवाड़ा खान का तलवाड़ा जिला कपूरथला रियासत तहसील पलट वो वेख के आया। ये गल है जी। बाकी है कि तुहाडी सारिਆਂ ਦੀ आमद का शुक्रिया ते शबीर साहब का भी बहुत ਬਹੁਤ ਸਾਰਿਆਂ ਦਾ ਅੰਤ ਤੇ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਆਏ ਤੇ ਆ ਕੇ ਇੱਥੇ ਆਪਣੇ ਵਿਚਾਰ ਸਾਂਝੇ ਕੀਤੇ। ਮੈਨੂੰ ਉਮੀਦ ਹੈ ਕਿ ਤੁਹਾਡੇ ਅੰਦਰ ਜਿਹੜੇ ਸਵਾਲਾਤ ਸਨ ਕੁਝ ਉਹਨਾਂ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਈ ਹੋਵੇਗੀ ਔਰ ਕੁਝ ਜਿਹੜੇ ਤੁਸੀਂ ਜਾਣਕਾਰੀ ਦਿੱਤੀ ਹੈ ਉਹਦੇ ਲਈ ਸਾਡਾ ਬੜਾ ਫਾਇਦਾ ਹੋਇਆ ਉਹਦੇ ਵਿੱਚ। ਤੇ ਇਹ ਜਿਹੜਾ ਸਿਲਸਿਲਾ ਹੈ ਇਹ ਜਾਰੀ ਰਹੇਗਾ। 23 ਮਾਰਚ ਨੂੰ ਅਸੀਂ ਇੱਥੇ ਭਗਤ ਸਿੰਘ ਡੇ ਮਨਾਉਣਾ ਹੈ ਤੇ ਮੈਂ ਪਹਿਲਾਂ ਦੱਸ ਰਿਹਾ ਮਹੀਨਾ ਪਹਿਲਾਂ 23 ਮਾਰਚ ਨੂੰ ਭਗਤ ਸਿੰਘ ਦਿਹਾੜਾ ਹੈ ਤੇ ਇੱਥੇ ਮਨਾਵਾਂਗੇ ਤੇ ਪ੍ਰੋਗਰਾਮ ਕਰਾਂਗੇ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।